ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 26 ਤਰੀਕ ਆ, ਦਿਨ ਸ਼ੁੱਕਰਵਾਰ ਆ। ਇਹ ਤੁਹਾਡੇ ਲਈ ਸ਼ਾਮ ਦਾ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ, ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415 909 0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ। ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਬਲੇਨ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੋਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਰਜ਼ਾ ਕੰਸੋਲੀਡੇਟ ਕਰਨਾ ਹੈ, 60% ਦਾ ਕਰਜ਼ਾ ਮਾਫ ਕਰਵਾ ਸਕਦੇ ਨੇ। ਕਾਲ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ, ਸਿਕੰਦਰ ਸਿੰਘ ਗਰੇਵਾਲ ਟ੍ਰੇਸੀ ਤੇ ਗੁਰਨੇਕ ਸਿੰਘ ਬਾਗੜੀ ਫਰੈਸਨੋ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408 722 7698 ਦੇ ਉੱਤੇ ਜੀ। ਸੋ ਸਰੋਤੇ, ਜਿਸ ਤਰ੍ਹਾਂ ਪਤਾ ਹੀ ਆਵੇ ਤੁਹਾਨੂੰ, ਅਪਡੇਟ ਅਮਰੀਕਾ ਦੇ ਵਿੱਚ ਅਸੀਂ ਕੀ ਕੁਝ ਅਮਰੀਕਾ 'ਚ ਵਾਪਰਿਆ, ਕੀ ਕੁਝ ਦੁਨੀਆ ਦੇ ਵਿੱਚ ਵਾਪਰਿਆ, ਉਹ ਸਾਰਾ ਕੁਝ ਡਿਸਕਸ ਕਰਦੇ ਹਾਂ। ਬਹੁਤ ਸਾਰੇ ਜਿਹੜੇ ਇਸ਼ੂਜ਼ ਆ, ਖਾਸ ਕਰਕੇ ਇਮੀਗ੍ਰੇਸ਼ਨ ਨੂੰ ਲੈ ਕੇ, ਟਰੱਕਿੰਗ ਨੂੰ ਲੈ ਕੇ, ਹੋਰ ਜਿਹੜੇ ਆਪਣੀ ਕਮਿਊਨਿਟੀ ਨਾਲ ਰਿਲੇਟਡ ਆ, ਉਹਨਾਂ ਦੀਆਂ ਖਬਰਾਂ ਆਪਾਂ ਜ਼ਿਆਦਾ ਕਰਦੇ ਹੁੰਦੇ ਹਾਂ, ਤਾਂ ਕਿ ਆਪਾਂ ਵੱਧ ਤੋਂ ਵੱਧ ਅਵੇਅਰ ਹੋਈਏ। ਪੰਜਾਬੀ ਰੇਡੀਓ USA ਨੂੰ ਤੁਸੀਂ ਸਾਡੇ ਸਾਰੇ ਹੀ 15 AM ਤੇ FM ਰੇਡੀਓ ਸਟੇਸ਼ਨਸ, ਲਾਸ ਐਂਜਲਸ ਦੀਆਂ ਪਹਾੜੀਆਂ ਤੋਂ ਲੈ ਕੇ ਰੈਡਿੰਗ ਦੀਆਂ ਪਹਾੜੀਆਂ ਤੱਕ ਸੁਣ ਸਕਦੇ ਹੋ। ਬੇ ਏਰੀਏ ਦੇ ਵਿੱਚ 1170 AM ਜਿਹੜਾ ਸਭ ਤੋਂ ਵੱਡਾ ਰੇਡੀਓ ਸਟੇਸ਼ਨ ਆ ਬੇ ਏਰੀਏ ਦਾ, 50,000 ਵਾਟ ਦਾ, ਉਹ ਉੱਥੇ ਤੁਸੀਂ ਸੁਣ ਸਕਦੇ ਹੋ। ਇਸ ਤੋਂ ਬਿਨਾਂ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਫੇਸਬੁੱਕ, YouTube, ਇੰਸਟਾਗ੍ਰਾਮ, ਸਾਰਿਆਂ ਦੇ ਉੱਤੇ ਤੁਸੀਂ ਜਿਹੜੇ ਪ੍ਰੋਗਰਾਮ ਆ ਉਹ ਦੇਖ ਸਕਦੇ ਹੋ, ਸੁਣ ਸਕਦੇ ਹੋ। ਪੰਜਾਬ ਦੇ ਵਿੱਚ ਪੰਜਾਬੀ TV USA ਦਾ YouTube ਚੈਨਲ ਜਿਹੜਾ ਆ, ਉਹ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸ ਦਿਆ ਕਰੋ। ਸੋ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਸ ਤਰ੍ਹਾਂ ਆਪਾਂ ਕੱਲ ਸ਼ਾਮੀ ਵੀ ਖਬਰ ਸਾਂਝੀ ਕੀਤੀ ਸੀ ਕਿ ਅਮਰੀਕਾ ਨੇ ਨਾਈਜੀਰੀਆ ਦੇ ਵਿੱਚ ਆਈਸਿਸ ਦੇ ਜਿਹੜੇ ਕੈਂਪ ਆ ਉਹਨਾਂ ਦੇ ਉੱਤੇ ਅਟੈਕ ਕੀਤਾ ਹੈਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਿਹਾ ਸੀ ਵੀ ਰੈਡੀਕਲ ਜਿਹੜੇ ਆਈਸਿਸ ਦੇ ਇਹ ਬੰਦੇ ਹੈਗੇ ਆ, ਇਹਨਾਂ ਨੂੰ ਅਸੀਂ ਵਧਣ ਨਹੀਂ ਦੇਵਾਂਗੇ। ਕਹਿੰਦੇ ਭਈ ਨਾਈਜੀਰੀਆ ਦੇ ਵਿੱਚ ਜਿਹੜੇ ਕ੍ਰਿਸਚੀਅਨਸ ਆ, ਉਹਨਾਂ ਦਾ ਜੈਨੋਸਾਈਡ ਹੋ ਰਿਹਾ ਹੈ। ਪ੍ਰੈਜ਼ੀਡੈਂਟ ਟਰੰਪ ਹੁਣੀ ਜਿਹੜੀ ਆ ਸਟੇਟਮੈਂਟ ਜਾਰੀ ਕੀਤੀ ਸੀ। ਬਾਅਦ ਦੇ ਵਿੱਚ ਪੀਟ ਹੈਗਸਥ ਜੋ ਸੈਕਟਰੀ ਆਫ ਵਾਰ ਹੈਗੇ ਆ, ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਨਾਈਜੀਰੀਆ ਦੀਆਂ ਫੋਰਸਸ ਦੇ ਨਾਲ ਰਲ ਕੇ ਹੀ ਜਿਹੜਾ ਅਟੈਕ ਆ ਉਹ ਆਈਸਿਸ ਦੇ ਉੱਤੇ ਕੀਤਾ ਹੈਗਾ ਆ। ਹੁਣ ਨਾਈਜੀਰੀਆ ਦੇ ਬਹੁਤ ਸਾਰੇ ਜਿਹੜੇ ਪੇਂਡੂ ਲੋਕ ਆ, ਜਦੋਂ ਜਿੱਥੇ ਸਟ੍ਰਾਈਕ ਹੋਏ ਹੈਗੇ ਆ, ਉਹ ਘਰਾਂ ਤੋਂ ਬਾਹਰ ਨਿਕਲੇ ਤੇ ਲੋਕਾਂ ਨੇ ਦੇਖਿਆ ਵੀ ਕਿੰਨਾ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਹੈ। ਬਹੁਤ ਸਾਰੇ ਲੋਕ ਮਾਰੇ ਵੀ ਗਏ ਆ ਜਿਨ੍ਹਾਂ ਦੇ ਉੱਤੇ ਅਟੈਕ ਕੀਤਾ ਸੀਗਾ। US ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਲੇਟ ਥਰਸਡੇ, ਕੱਲ ਜਾਨੀ ਕ੍ਰਿਸਮਸ ਦੇ ਜਿਹੜਾ ਸੀਗਾ, ਉਸ ਦਿਨ ਅਨਾਉਂਸ ਕੀਤਾ ਸੀ ਕਿ USA ਨੇ ਇੱਕ ਪਾਵਰਫੁਲ ਤੇ ਡੈਡਲੀ ਸਟ੍ਰਾਈਕ ਆਈਸਿਸ ਦੇ ਅਗੇਂਸਟ ਸ਼ੁਰੂ ਕਰ ਦਿੱਤੀ ਹੈਗੀ ਆ। ਉਹਨਾਂ ਨੇ ਕਿਹਾ ਸੀ ਵੀ ਆਈਸਿਸ ਟੈਰਰਿਸਟ ਕਮ ਇਨ ਨਾਰਥ ਵੈਸਟ ਨਾਈਜੀਰੀਆ। ਨਾਈਜੀਰੀਅਨ ਗਵਰਨਮੈਂਟ ਨੇ ਕਨਫਰਮ ਕੀਤਾ ਵੀ ਸਾਡੇ ਜਿਹੜੀ ਜੋ ਸਟ੍ਰਾਈਕ ਹੋਈ ਆ, ਇਹ ਕੋਲੈਬੋਰੇਸ਼ਨ ਦੇ ਨਾਲ ਹੋਈ ਆ। ਬਿਲਕੁਲ US ਦੀ ਗਵਰਨਮੈਂਟ ਤੇ ਨਾਈਜੀਰੀਆ ਦੀ ਗਵਰਨਮੈਂਟ ਨੇ ਰਲ ਕੇ ਕੀਤਾ ਆ। ਆਪਾਂ ਨਾਈਜੀਰੀਆ 'ਚ ਦੇਖਦੇ ਰਹੇ ਹਾਂ, ਉੱਥੇ ਦੇ ਕਈ ਉੱਦਾਂ ਦੇ ਜਿਹੜੀਆਂ ਆਰਗੇਨਾਈਜੇਸ਼ਨ ਆ, ਜਿੱਦਾਂ ਆਈਸਿਸ ਆ, ਬੋਕੋ ਹਰਾਮ ਆ, ਸਕੂਲਾਂ 'ਚੋਂ ਕੁੜੀਆਂ ਨੂੰ ਚੱਕ ਕੇ ਲੈ ਜਾਂਦੇ ਸੀ, ਪੂਰੇ ਦੇ ਪੂਰੇ ਸਕੂਲ ਦੀਆਂ ਹੀ। ਸੋ ਨਵੀਆਂ ਜਿਹੜੀਆਂ ਖਬਰਾਂ ਆਈਆਂ ਸੀਗੀਆਂ ਵੀ ਉੱਥੇ ਲੜਾਈਆਂ ਬਹੁਤ ਚੱਲ ਰਹੀਆਂ ਹੈਗੀਆਂ ਇਸ ਵੈਸਟ ਅਫਰੀਕਨ ਨੇਸ਼ਨ ਦੇ ਵਿੱਚ, ਜਿੱਥੇ ਬਹੁਤ ਸਾਰੇ ਜਿਹੜੇ ਜ਼ਮੀਨ ਦੇ ਓਨਰਸ ਹੈਗੇ ਆ, ਮਾਲਕ ਆ, ਉਹ ਕ੍ਰਿਸਚੀਅਨ ਮੂਲ ਦੇ ਬੰਦੇ ਆ ਤੇ ਉਹਨਾਂ ਦੀ ਲੋਕਲ ਜਿਹੜੇ ਲੋਕ ਆ ਉਹਨਾਂ ਦੇ ਨਾਲ ਲੜਾਈ ਹੁੰਦੀ ਆ, ਪਾਣੀ ਨੂੰ ਲੈ ਕੇ, ਹੋਰ ਚੀਜ਼ਾਂ ਨੂੰ ਲੈ ਕੇ। ਸੋ ਕੱਲ ਅਮਰੀਕਾ ਨੇ ਨਾਈਜੀਰੀਆ ਦੇ ਉਹਨਾਂ ਏਰੀਆ ਦੇ ਉੱਤੇ ਅਟੈਕ ਕਰ ਦਿੱਤਾ ਜਿੱਥੇ ਆਈਸਿਸ ਦੇ ਉਹ ਕਹਿੰਦੇ ਆ ਵੀ ਮਿਲੀਟੈਂਟਸ ਰਹਿੰਦੇ ਹੈਗੇ ਆ। ਨਾਈਜੀਰੀਆ ਖੁਦ ਮੰਨ ਰਿਹਾ ਵੀ ਫੋਰਨ ਫਾਈਟਰਸ ਜਿਹੜੇ ਆ ਉਹ ਸਾਡੇ ਮੁਲਕ ਦੇ ਵਿੱਚ ਆਏ ਹੋਏ ਹੈਗੇ ਆ।
ਜੀ ਬਿਲਕੁਲ। ਸੋ ਜਿਹੜੀਆਂ ਸਟ੍ਰਾਈਕਸ ਆ ਇਸਲਾਮਿਕ ਸਟੇਟ ਦੇ ਉਲਟ, ਆਈਸਿਸ ਦੇ ਉਲਟ ਲਾਂਚ ਕੀਤੀਆਂ ਆ। ਇਹੋ ਜਿਹੇ ਸਿੰਘ ਜੀ ਸਟ੍ਰਾਈਕਸ ਉਦੋਂ ਸ਼ੁਰੂ ਹੋਈਆਂ ਜਦੋਂ ਤੁਸੀਂ ਦੱਸਿਆ ਵੀ ਪਹਿਲਾਂ ਸੀਰੀਆ ਦੇ ਵਿੱਚ ਵੀ ਕੀਤੀਆਂ ਗਈਆਂ, ਖਾਸ ਕਰਕੇ ਜਦ ਅਮਰੀਕੀ ਫੌਜੀ ਨੂੰ ਇੱਕ ਨੂੰ ਤੇ 2 ਜਾਣਿਆਂ ਨੂੰ ਇਨਫੈਕਟ ਮਾਰ ਦਿੱਤਾ ਗਿਆ ਸੀਗਾ ਉੱਥੇ। ਉਸ ਤੋਂ ਬਾਅਦ ਦੇ ਵਿੱਚ ਟਰੰਪ ਹੁਣਾਂ ਨੇ ਬਦਲਾ ਲੈਣ ਦੀ ਕਾਰਵਾਈ ਦੇ ਤਹਿਤ ਹੁਣ ਆਈਸਿਸ ਦੇ ਜਿਹੜਾ ਆ ਉਹ ਮੱਕੂ ਠੱਪਣਾ ਸ਼ੁਰੂ ਕੀਤਾ ਹੋਇਆ ਆ। ਸੋ ਇਹ ਜਿਹੜੀ ਕਾਰਵਾਈ ਆ ਉਸੇ ਦੇ ਤਹਿਤ ਜਿਹੜੀ ਨਾਲ ਦੇ ਨਾਲ ਚੱਲ ਰਹੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਰਾਸ਼ਟਰਪਤੀ ਟਰੰਪ ਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਆ, ਉਹ ਆਪਸ ਦੇ ਵਿੱਚ ਪਰਸੋਂ ਨੂੰ ਯਾਨੀ ਕਿ ਐਤਵਾਰ ਨੂੰ ਮੁਲਾਕਾਤ ਕਰ ਸਕਦੇ ਆ। ਪਿਛਲੇ ਦਿਨਾਂ ਦੇ ਵਿੱਚ ਫਲੋਰੀਡਾ 'ਚ ਅਮਰੀਕਾ ਤੇ ਯੂਕਰੇਨ ਦੇ ਅਧਿਕਾਰੀਆਂ ਦੇ ਦਰਮਿਆਨ ਗੱਲਬਾਤ ਹੋਈ ਸੀ, ਜਿਸ ਦੇ ਵਿੱਚ 20 ਨੁਕਾਤੀ ਪੀਸ ਪਲਾਨ ਆ ਉਸ ਦੇ ਉੱਤੇ ਚਰਚਾ ਹੋਈ ਸੀ। ਜਿਸ ਤੋਂ ਬਾਅਦ 'ਚ ਯੂਕਰੇਨ ਦਾ ਜਿਹੜਾ ਰਾਸ਼ਟਰਪਤੀ ਜ਼ੈਲੈਂਸਕੀ ਆ ਉਸਨੇ ਕਿਹਾ ਸੀਗਾ ਵੀ ਉਹ ਡੀਮਿਲਟਰਾਈਜ਼ਡ ਜ਼ੋਨ ਵਾਲੇ ਪਾਸੇ ਨੂੰ ਝੁਕ ਰਿਹਾ ਹੈਗਾ ਆ। ਹੁਣ ਇਹ ਮੀਟਿੰਗ ਇਸ ਲਈ ਮਹੱਤਤਾ ਰੱਖਦੀ ਆ ਵੀ ਇਹਦੇ ਨਾਲ ਇਹ ਪਤਾ ਲੱਗਦਾ ਵੀ ਗੱਲਬਾਤ ਦੇ ਵਿੱਚ ਅੱਗੇ ਵਧਿਆ ਜਾ ਰਿਹਾ ਹੈਗਾ ਆ। ਪਿਛਲੀ ਵਾਰੀ ਉਹਨਾਂ ਨੇ ਇਹ ਕਿਹਾ ਸੀਗਾ ਵੀ ਮੈਂ ਮੁਲਾਕਾਤ ਜ਼ੈਲੈਂਸਕੀ ਦੇ ਨਾਲ ਉਦੋਂ ਹੀ ਕਰੂੰਗਾ, ਟਰੰਪ ਹੋਣਾ ਨੇ, ਵੀ ਜਦੋਂ ਪਤਾ ਹੋਊਗਾ ਵੀ ਡੀਲ ਜਿਹੜੀ ਆ ਉਹ ਕਲੋਜ਼ ਹੋਣ ਵਾਲੀ ਆ, ਵੀ ਡੀਲ ਦੇ ਉੱਤੇ ਸਮਝੌਤਾ ਹੋਣ ਵਾਲਾ ਆ। ਜ਼ੈਲੈਂਸਕੀ ਨੇ ਮੁਲਾਕਾਤ ਕਰਨ ਦੀ ਗੱਲ ਦੀ ਪੁਸ਼ਟੀ ਕਰਦੇ ਹੋਏ ਆਖਿਆ ਵੀ ਉਹ ਟਰੰਪ ਹੋਣਾ ਦੇ ਪਲਾਨ ਦੇ ਨਾਲ 90% ਸਹਿਮਤ ਨੇ ਤੇ ਉਹ ਇਹਨਾਂ ਐਗਰੀਮੈਂਟਸ ਦੇ ਉੱਤੇ ਸਾਈਨ ਕਰਨਗੇ ਜਾਂ ਨਹੀਂ ਉਹਦੇ ਬਾਰੇ ਤਾਂ ਨਹੀਂ ਦੱਸਿਆ, ਪਰ 90% ਸਹਿਮਤੀ ਦੇ ਬਾਰੇ ਦੱਸਿਆ ਆ। ਕਹਿੰਦੇ ਵੀ ਅਸੀਂ ਇੱਕ ਵੀ ਦਿਨ ਹੁਣ ਗਵਾਉਣਾ ਨਹੀਂ ਚਾਹੁੰਦੇ। ਪ੍ਰੈਜ਼ੀਡੈਂਟ ਟਰੰਪ ਦੇ ਨਾਲ ਜਿਹੜੀ ਮੀਟਿੰਗ ਆ, ਕਹਿੰਦੇ ਵੀ ਇਹ ਸਭ ਤੋਂ ਉੱਚ ਪੱਧਰ ਦੀ ਮੀਟਿੰਗ ਹੋਵੇਗੀ ਤੇ ਕਹਿੰਦੇ ਵੀ ਉਹਨਾਂ ਦੇ ਜਿਹੜੇ ਟੌਪ ਦੇ ਨੈਗੋਸ਼ੀਏਟਰ ਆ ਉਹਨਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ 'ਚ ਇਸ ਮੀਟਿੰਗ ਨੂੰ ਇਹਨਾਂ ਨੇ ਹਾਂ ਕੀਤੀ ਹੈਗੀ ਆ। ਵਾਈਟ ਹਾਊਸ ਨੇ ਅਜੇ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਦਿੱਤੀ ਹੈਗੀ। ਪ੍ਰੈਜ਼ੀਡੈਂਸ਼ੀਅਲ ਮੀਟਿੰਗ ਦੀ ਜਿਹੜੀ ਇਹ ਪਲੈਨਿੰਗ ਆ ਉਹ ਕਹਿੰਦੇ ਵੀ ਫਲੋਰੀਡਾ ਦੇ ਵਿੱਚ ਜਿੱਦਾਂ ਦੱਸਿਆ ਵੀ ਉਹ ਗੱਲਬਾਤ ਦੇ ਦੌਰਾਨ ਗੱਲ ਰੱਖੀ ਗਈ ਸੀ। ਟਰੰਪ ਉਹਨਾਂ ਦੇ ਜਿਹੜੇ ਐਡਵਾਈਜ਼ਰ ਸਟੀਵ ਵਿਟਕੌਫ, ਜੈਰਡ ਕਸ਼ਨਰ, ਰਸ਼ੀਆ ਤੇ ਯੂਕਰੇਨ ਦੇ ਜਿਹੜੇ ਨੈਗੋਸ਼ੀਏਟਰ ਆ ਉਹਨਾਂ ਦੇ ਨਾਲ ਇਹਨਾਂ ਨੇ ਮੁਲਾਕਾਤ ਕੀਤੀ ਆ। ਪਿਛਲੇ 2 ਮਹੀਨਿਆਂ ਦੇ ਵਿੱਚ ਬਹੁਤ ਵਾਰੀ ਇਹ ਜਿਹੜੇ ਨੈਗੋਸ਼ੀਏਟਰਸ ਆ, ਸਪੈਸ਼ਲ ਐਨਵੋਇਜ਼ ਆ, ਉਹ ਯੂਕਰੇਨ, ਰਸ਼ੀਆ ਨੂੰ ਵੀ ਜਾਂਦੇ ਰਹੇ ਆ। ਉਹਨਾਂ ਦੇ ਅਧਿਕਾਰੀ ਇੱਧਰ ਆ ਕੇ ਜਾਂ ਥਰਡ ਕੰਟਰੀਜ਼ ਦੇ ਵਿੱਚ ਵੀ ਇਹਨਾਂ ਦੇ ਨਾਲ ਮੁਲਾਕਾਤ ਕਰਦੇ ਰਹੇ ਹੈਗੇ ਆ। ਯੂਐਸ ਦੇ ਇੱਕ ਅਧਿਕਾਰੀ ਨੇ ਕਿਹਾ ਵੀ ਜਿਹੜੀ ਗੱਲਬਾਤ ਉਮਰੋਵ ਜਿਹੜਾ ਰਸ਼ੀਅਨ ਐਨਵੋਏ ਕਿਰਿਲ ਡਿਮਿਟਰੀਵ ਹੈਗਾ ਆ ਉਹਦੇ ਨਾਲ ਬੜੀ ਵਧੀਆ, ਪੋਜ਼ਿਟਿਵ ਤੇ ਕੰਸਟਰਕਟਿਵ ਰਹੀ ਹੈਗੀ ਆ। ਉਹਨਾਂ ਨੇ ਤੇ ਇੱਥੋਂ ਤੱਕ ਵੀ ਗੱਲ ਆਖੀ ਆ ਯੂਐਸ ਦੇ ਅਧਿਕਾਰੀ ਨੇ ਵੀ ਜਿਹੜੇ ਰਸ਼ੀਅਨ ਤੇ ਯੂਕਰੇਨੀਅਨ ਆ ਉਹ ਕਾਫੀ ਹੱਦ ਤੱਕ ਕਈ ਚੀਜ਼ਾਂ ਨੂੰ ਜਿਹੜਾ ਉਹ ਮੰਨ ਚੁੱਕੇ ਆ। ਇਹ ਜਿਹੜਾ 20 ਨੁਕਾਤੀ ਪਲਾਨ ਸੀਗਾ ਉਸ ਦੇ ਬਾਰੇ ਹਰਜੋਤ ਸਿੰਘ ਜੀ ਇਹ ਚਰਚਾ ਸੀਗੀ ਵੀ ਅਜੇ ਰਸ਼ੀਆ ਨੇ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਹੈਗੀ। ਹੁਣ ਇਹ ਮੰਨਿਆ ਜਾ ਸਕਦਾ ਹੈ ਵੀ ਸ਼ਾਇਦ ਵੀ ਕਿਉਂਕਿ ਟਰੰਪ ਤੇ ਜ਼ੈਲੈਂਸਕੀ ਦੀ ਮੁਲਾਕਾਤ ਹੋਣੀ ਆ, ਵੀ ਲੱਗਦਾ ਹੈ ਵੀ ਰਸ਼ੀਆ ਵੀ ਇਹਨਾਂ ਚੀਜ਼ਾਂ ਦੇ ਵਿੱਚ ਸਹਿਮਤ ਹੋ ਗਿਆ ਹੋ ਸਕਦਾ ਹੈਗਾ ਆ। ਸੋ ਕਹਿੰਦੇ ਵੀ ਕ੍ਰਿਸਮਸ ਦੇ ਦੌਰਾਨ ਵੀ ਇਹ ਜਿਹੜੀਆਂ ਗੱਲਾਂ ਬਾਤਾਂ ਆ, ਨੈਗੋਸ਼ੀਏਸ਼ਨਸ ਆ, ਉਹ ਚੱਲਦੀਆਂ ਰਹੀਆਂ ਹੈਗੀਆਂ ਆ ਤੇ ਉਹਨਾਂ ਨੇ ਕਿਹਾ ਵੀ 24 ਘੰਟੇ 7 ਦਿਨ ਹੀ ਨੈਗੋਸ਼ੀਏਸ਼ਨਸ ਦੇ ਉੱਤੇ ਗੱਲਬਾਤ ਜਿਹੜੀ ਉਹ ਹੋ ਰਹੀ ਆ ਬਿਹਾਈਂਡ ਦਾ ਕਲੋਜ਼ ਡੋਰਸ, ਤਾਂ ਜੋ ਪਿਛਲੇ 3-4 ਸਾਲ ਤੋਂ ਲੱਗੀ ਹੋਈ ਜਿਹੜੀ ਲੜਾਈ ਆ, ਜੋ ਰਸ਼ੀਆ ਨੇ ਹਮਲਾ ਕੀਤਾ ਸੀ ਯੂਕਰੇਨ ਦੇ ਉੱਤੇ, ਉਸ ਨੂੰ ਖਤਮ ਕੀਤਾ ਜਿਹੜਾ ਉਹ ਜਾ ਸਕੇ। ਸੋ ਬਹੁਤ ਸਾਰੇ ਡੀਲਸ ਦੇ ਵਿੱਚ ਅਜਿਹੀਆਂ ਮੱਦਾਂ ਆ ਜਿਸ ਨੂੰ ਲੈ ਕੇ ਜ਼ੈਲੈਂਸਕੀ ਹੋਣਾ ਨੇ ਜਾਂ ਯੂਕਰੇਨ ਵਾਲਿਆਂ ਨੇ ਆਪਣੀ ਸਹਿਮਤੀ ਨਹੀਂ ਸੀ ਜਿਹੜੀ ਉਹ ਰੱਖੀ, ਪਰ ਹੁਣ ਲੱਗ ਰਿਹਾ ਹਰਜੋਤ ਸਿੰਘ ਜੀ ਵੀ ਇਹਨਾਂ ਨੂੰ ਇਹ ਨਜ਼ਰ ਆ ਰਿਹਾ ਵੀ ਬਗੈਰ ਸਹਿਮਤੀ ਤੋਂ ਇਸ ਦੇ ਵਿੱਚ ਕੁਝ ਬਣ ਨਹੀਂ ਸਕਦਾ। ਸੋ ਦੇਖੋ ਅੱਗੇ ਇਸ ਦੇ ਨਾਲ ਹੋਰ ਕੀ ਬਣਦਾ ਆ, ਪਰ ਆਉਂਦੇ ਐਤਵਾਰ ਨੂੰ ਮੁਲਾਕਾਤ ਦੋਨਾਂ ਰਾਸ਼ਟਰਪਤੀਆਂ ਦੀ ਅਮਰੀਕਾ ਤੇ ਯੂਕਰੇਨ ਦੇ ਦੀ ਹੋਣ ਜਾ ਰਹੀ ਆ। ਜ਼ੈਲੈਂਸਕੀ ਨੇ ਕਿਹਾ ਆ ਵੀ ਸਾਨੂੰ ਲੱਗਦਾ ਆ ਵੀ ਡੀਲ ਹੋ ਜਾਊਗੀ। 4 ਸਾਲਾਂ ਤੋਂ ਇਹ ਲੜਾਈ ਚੱਲ ਰਹੀ ਹੈਗੀ ਆ। ਅਰਲੀਅਰ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਕੋਸ਼ਿਸ਼ ਪੂਰੀ ਕਰ ਰਹੇ ਹੈਗੇ ਆ। ਜ਼ੈਲੈਂਸਕੀ ਨੇ ਰਿਪੋਰਟਰਸ ਨੂੰ ਇਹ ਦੱਸਿਆ ਵੀ ਜਿਹੜਾ 20 ਪੁਆਇੰਟ ਪੀਸ ਪਲਾਨ ਹੈਗਾ ਆ ਉਹਦੇ ਨਾਲ ਲਗਭਗ 90% ਅਸੀਂ ਰੈਡੀ ਹੈਗੇ ਆ। ਸੋ ਹੁਣ ਰਸ਼ੀਆ ਵਾਲੀ ਜਿਹੜੀ ਸਾਈਡ ਆ ਉਹਨਾਂ ਨੇ ਜਵਾਬ ਦੇਣਾ ਹੈਗਾ। ਪਹਿਲਾਂ ਸ਼ੁਰੂਆਤ ਜਿਹੜੀ ਆ 28 ਪੁਆਇੰਟ ਪੀਸ ਪਲਾਨ ਜਿਹੜੀ ਆ ਉੱਥੋਂ ਸ਼ੁਰੂ ਹੋਈ ਸੀਗੀ। ਜ਼ੈਲੈਂਸਕੀ ਨੇ ਇਹ ਵੀ ਕਿਹਾ ਯੂਕਰੇਨ ਬਿਲਕੁਲ ਐਗਰੀ ਆ ਟਰੂਪਸ ਨੂੰ ਵਿਦਡਰਾਅਲ ਕਰਨ ਦੇ ਲਈ।
ਉਹਨਾਂ ਏਰੀਆ 'ਚੋਂ ਖਾਸ ਕਰਕੇ ਜਿਹੜਾ ਡੋਨੇਟਸਕ ਵਾਲਾ ਏਰੀਆ ਹੈਗਾ ਆ। ਤੇ ਹੁਣ ਦੇਖਦੇ ਆ ਰਸ਼ੀਆ ਵਾਲੇ ਇਹਦੇ ਸੰਬੰਧ ਦੇ ਵਿੱਚ ਕੀ ਕਹਿੰਦੇ ਹੈਗੇ ਆ। ਅਗਲੀ ਖਬਰ ਵੱਲ ਚੱਲੀਏ, ਵੈਦਰ ਨੂੰ ਲੈ ਕੇ ਹੈਗੀ ਆ। ਕਹਿੰਦੇ ਭਈ ਬਹੁਤ ਹੀ ਖਤਰਨਾਕ ਸਨੋ ਸਟੋਰਮ ਜਿਹੜਾ ਆ ਉਹ ਹੈਡ ਕਰ ਰਿਹਾ ਨਿਊਯਾਰਕ ਸਿਟੀ ਨੂੰ, ਨਿਊ ਜਰਸੀ ਨੂੰ, ਅਪ ਸਟੇਟ ਨਿਊਯਾਰਕ ਨੂੰ। ਇਹ ਲੇਟੈਸਟ ਜਿਹੜੀ ਫੋਰਕਾਸਟ ਆ ਇਹ ਆਈ ਹੈਗੀ ਆ। ਮੇਜਰ ਜਿਹੜਾ ਵਿੰਡ ਸਟੋਰਮ ਹੋਊਗਾ, ਜਿਹਦੇ ਕਰਕੇ 1000 ਤੋਂ ਵੱਧ ਜਿਹੜੀਆਂ ਫਲਾਈਟਸ ਆ ਉਹਨਾਂ ਨੂੰ ਕੈਂਸਲ ਕਰ ਦਿੱਤਾ ਗਿਆ ਹੈਗਾ ਅੱਜ ਜਿਹੜੀਆਂ ਜਾਣੀਆਂ ਸੀਗੀਆਂ। ਨਿਊਯਾਰਕ ਸਿਟੀ ਦੇ 3 에ਅਰਪੋਰਟ, ਡਿਟਰੋਇਟ ਦਾ ਮੈਟਰੋ 에ਅਰਪੋਰਟ, ਇਹ ਸਭ ਤੋਂ ਜ਼ਿਆਦਾ ਇੱਥੇ ਹਿੱਟ ਹੋਇਆ ਹੈਗਾ। ਸਟੋਰਮ ਪਹਿਲਾਂ ਮਿਡਵੈਸਟ ਦੇ ਵਿੱਚ ਹਿੱਟ ਹੋਇਆ ਤੇ ਵਿਸਕੌਨਸਨ ਤੇ ਮਿਸ਼ੀਗਨ, ਉੱਥੇ ਲੋਕਾਂ ਦੇ ਉੱਤੇ ਵੀ ਇਹਦਾ ਜਿਹੜਾ ਅਸਰ ਪੈ ਰਿਹਾ ਹੈਗਾ ਆ। ਅੱਜ ਸਵੇਰੇ ਕਹਿੰਦੇ ਭਈ ਫਰੀਜ਼ਿੰਗ ਰੇਨ ਸੀਗੀ, ਜੋ ਕਿ ਪੈਂਸਿਲਵੇਨੀਆ ਵੱਲ ਨੂੰ ਮੂਵ ਹੋਈ ਤੇ ਇੰਟਾਇਰ ਸਟੇਟ ਨੂੰ ਉਸਨੇ ਕਵਰ ਕਰਨਾ ਹੈਗਾ। ਨਾਰਥ ਸਾਈਡ ਦੇ ਉੱਤੇ ਜਿਹੜਾ ਸਟੋਰਮ ਚੱਲ ਰਿਹਾ, ਜਦੋਂ ਟੈਂਪਰੇਚਰ ਇੰਨਾ ਕੋਲਡ ਇਨਫ ਹੋਵੇ ਤੇ ਉਹ ਕਹਿੰਦੇ ਵੀ ਸਨੋ ਜ਼ਿਆਦਾ ਕ੍ਰੀਏਟ ਕਰਦਾ ਇਨਸਟੈਂਡ ਆਫ ਆਈਸ। ਹੈਵੀ ਸਨੋ ਐਕਸਪੈਕਟਡ ਹੈਗੀ ਆ ਨਿਊਯਾਰਕ, ਈਸਟਰਨ ਪੈਂਸਿਲਵੇਨੀਆ, ਨਿਊ ਜਰਸੀ, ਕਨੈਟੀਕਟ, ਵੈਸਟਰਨ ਮੈਸਾਚੂਸੇਟਸ ਤੇ ਰੋਡ ਆਈਲੈਂਡ ਦੇ ਵਿੱਚ। ਜੀ। ਜੀ, ਹਰਜੋਤ ਸਿੰਘ ਜੀ, ਇਸੇ ਦੇ ਨਾਲ-ਨਾਲ ਜੇ ਦੇਖਿਆ ਜਾਵੇ ਤਾਂ ਕਾਫੀ ਜ਼ਿਆਦਾ ਜਿਹੜੀਆਂ ਪ੍ਰੋਬਲਮਸ ਆ ਇੱਥੇ ਵੀ ਕੈਲੀਫੋਰਨੀਆ ਦੇ ਵਿੱਚ ਵੀ ਆਈਆਂ ਆ। ਸੋ ਖਾਸ ਕਰਕੇ ਸਦਰਨ ਕੈਲੀਫੋਰਨੀਆ ਦਾ ਰਾਈਟਵੁੱਡ ਕਰਕੇ ਜਿਹੜਾ ਇਲਾਕਾ ਆ, ਉੱਥੇ ਬਹੁਤ ਜ਼ਿਆਦਾ ਪ੍ਰੋਬਲਮ ਆਈ ਆ। ਉਹ ਉੱਥੇ ਜਿਹੜੇ ਮਡ ਸਲਾਈਡਸ ਆ ਇੰਨੇ ਕੁ ਜ਼ਿਆਦਾ ਹੋਏ ਆ, ਭਾਰੀ ਮੀਂਹ ਦੇ ਨਾਲ ਜਿਹੜਾ ਮਲਬਾ ਆ, ਮਿੱਟੀ ਆ, ਰੇਤਾ ਆ, ਉਹ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚ ਗਈ ਆ। ਬਹੁਤ ਸਾਰੇ ਜਿਹੜੇ ਰੋਡਸ ਆ ਉਹਨਾਂ ਨੂੰ ਰੋਕਣਾ ਵੀ ਜਿਹੜਾ ਉਹ ਪੈ ਗਿਆ, ਕਿਉਂਕਿ ਪਾਣੀ ਬਹੁਤ ਜ਼ਿਆਦਾ ਜਿਹੜਾ ਆ ਉਹ ਆਇਆ ਹੈਗਾ ਆ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਹਰਜੋਤ ਸਿੰਘ ਜੀ ਬਣੀ ਪਈ ਆ, ਜਿੱਦਾਂ ਤੁਸੀਂ ਦੱਸਿਆ ਵੀ ਨਿਊਯਾਰਕ ਵਾਲੇ ਪਾਸੇ ਆਪਾਂ ਈਸਟ ਕੋਸਟ ਦੀ ਵੀ ਨਾਲ ਗੱਲ ਕਰਦੇ ਆ, ਵੀ ਉੱਥੇ ਰਿਕਾਰਡ ਤੋੜ ਜਿਹੜੀ ਬਰਫ਼ਬਾਰੀ ਆ ਉਸ ਦੀ ਸੰਭਾਵਨਾ ਜਿਹੜੀ ਉਹ ਦੱਸੀ ਗਈ ਹੈਗੀ ਆ। ਉਹਦੇ ਨਾਲ ਆਮ ਜੀਵਨ ਜਿਹੜਾ ਕਾਫੀ ਜ਼ਿਆਦਾ ਪ੍ਰਭਾਵਿਤ ਜਿਹੜਾ ਹੋਊਗਾ। ਸਿਏਰਾ ਨਵਾਡਾਸ ਦੇ ਵਿੱਚ ਲਗਾਤਾਰ ਦੂਜੇ ਤੀਜੇ ਦਿਨ ਜਿਹੜੀ ਆ ਉਹ ਭਾਰੀ ਬਰਫ਼ਬਾਰੀ ਪਈ ਆ। ਵਿੰਟਰ ਵੰਡਰਲੈਂਡ ਜਿੱਥੇ ਉਹ ਉਹਨਾਂ ਇਲਾਕਿਆਂ ਦੇ ਵਿੱਚ ਬਣਿਆ ਆ, ਤੇ ਇੱਧਰ ਸਦਰਨ ਕੈਲੀਫੋਰਨੀਆ ਦੇ ਵਿੱਚ ਸੈਂਟਰਲ ਵੈਲੀ ਦੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਦੇ ਕਰਕੇ ਹੜ੍ਹਾਂ ਵਰਗੀ ਕਈ ਇਲਾਕਿਆਂ 'ਚ ਸਥਿਤੀ ਜਿਹੜੀ ਬਣੀ ਹੈਗੀ ਆ। ਸੋ ਲੋਕਾਂ ਦਾ ਜੀਵਨ ਕਾਫੀ ਜ਼ਿਆਦਾ ਇਸ ਦੇ ਨਾਲ ਪ੍ਰਭਾਵਿਤ ਹੋਇਆ ਹੈਗਾ ਆ। ਤੇ ਅਗਲੇ ਵੀਕ ਜਿਹੜਾ ਹਰਜੋਤ ਸਿੰਘ ਜੀ ਉੱਦਾਂ ਇੱਕ ਸਟੋਰਮ ਸਦਰਨ ਕੈਲੀਫੋਰਨੀਆ 'ਚ ਹੋਰ ਆ ਰਿਹਾ ਹੈਗਾ ਆ। ਸੋ ਕਹਿੰਦੇ ਵੀ ਨਿਊਯਾਰਕ ਟਾਈਮਜ਼ ਵੀ ਰਿਪੋਰਟ ਕਰ ਰਿਹਾ ਵੀ ਕਹਿੰਦੇ ਵੀ ਹੋਰ ਵੀ ਜ਼ਿਆਦਾ ਜਿਹੜਾ ਮੀਂਹ ਆ ਉਹ ਆ ਰਿਹਾ ਹੈਗਾ ਆ। ਸੋ ਕਹਿੰਦੇ ਵੀ ਨਵੀਂ ਵੇਵ ਮੀਂਹ ਦੀ ਥਰਸਡੇ ਨਾਈਟ ਨੂੰ ਜਿਹੜੀ ਉਹ ਪਹੁੰਚੀ ਸੀ, ਫਰਾਈਡੇ ਅੱਜ ਵੀ ਜਿਹੜੀ ਆ ਉਹ ਦੁਪਹਿਰ ਤੱਕ ਪੈਂਦੀ ਰਹਿਣੀ ਆ। ਇੰਨਾ ਕੁ ਮੀਂਹ ਜਿਹੜਾ ਉਹ ਪਿਆ, ਕਹਿੰਦੇ ਵੀ ਜਿਹੜੇ ਕੁਛ ਕੁ ਮਹੀਨਿਆਂ 'ਚ ਪੈਂਦਾ ਸੀ ਉਹ ਦਿਨਾਂ ਦੇ ਵਿੱਚ, ਘੰਟਿਆਂ 'ਚ ਜਿਹੜਾ ਮੀਂਹ ਆ ਇਹਨਾਂ ਇਲਾਕਿਆਂ ਦੇ ਵਿੱਚ ਪੈ ਚੁੱਕਾ ਹੈਗਾ ਆ। ਨੈਸ਼ਨਲ ਵੈਦਰ ਸਰਵਿਸ ਨੇ ਕਿਹਾ ਵੀ ਜਿਹੜਾ ਮੋਡਰੇਟ ਰਿਸਕ ਹੈਗਾ ਐਕਸੈਸਿਵ ਰੇਨਫਾਲ ਦਾ ਸਦਰਨ ਕੈਲੀਫੋਰਨੀਆ ਦੇ ਵਿੱਚ। ਸੋ ਇਹ ਜਿਹੜੀ ਸਥਿਤੀ ਆ ਇਸ ਟਾਈਮ ਇੱਧਰ ਖਾਸ ਕਰਕੇ ਜਿਹੜੀ ਹਰਜੋਤ ਸਿੰਘ ਜੀ ਬਣ ਚੁੱਕੀ ਹੈਗੀ ਆ। ਜੀ ਬਿਲਕੁਲ, ਜਿਹੜਾ ਕੈਲੀਫੋਰਨੀਆ ਦੇ ਵਿੱਚ ਮੀਂਹ ਪਿਆ ਉਹਦੇ ਨਾਲ ਖਾਸ ਕਰਕੇ ਸਦਰਨ ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਹੈਗਾ। ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਜਿਹੜੀਆਂ ਵੇਵਜ਼ ਆ ਸਮੁੰਦਰ ਦੀਆਂ 25 ਫੁੱਟ ਉੱਚੀ ਤੱਕ ਜਾਣਗੀਆਂ ਤੇ ਸਦਰਨ ਕੈਲੀਫੋਰਨੀਆ 'ਚ ਫਲੱਡਿੰਗ, ਐਵਲਾਂਚ, ਲੇਕ ਤਾਹੋ ਵਾਲਾ ਏਰੀਆ ਵੀ ਜਿਹੜਾ ਬੜੀ ਬੁਰੀ ਤਰ੍ਹਾਂ ਜਿਹੜਾ ਹਿੱਟ ਹੋਇਆ ਹੈਗਾ। ਐਟਮੋਸਫੇਰਿਕ ਰਿਵਰ ਦੇ ਕਹਿੰਦੇ ਵੀ ਮੋਇਸਚਰ ਬਹੁਤ ਜ਼ਿਆਦਾ ਲਿਆਂਦਾ ਹੈਗਾ ਤੇ ਇਹਦਾ ਵੀ ਅਸਰ ਹੋਊਗਾ। 70,000 ਘਰ ਤੇ ਬਿਜ਼ਨੈਸਸ ਬਿਨਾਂ ਬਿਜਲੀ ਤੋਂ ਇਸ ਟਾਈਮ ਹੈਗੇ ਆ। ਤੇ ਜੋ ਆਫੀਸ਼ੀਅਲਸ ਆ ਉਹਨਾਂ ਨੇ ਇਹ ਕਿਹਾ ਵੀ ਜੋ ਸੈਂਟਰਲ ਵੈਲੀ ਦੇ ਵਿੱਚ ਲੋਕ ਰਹਿੰਦੇ ਆ ਵੀ ਸਟੇ ਅਲਰਟ, ਉਹਨਾਂ ਨੂੰ ਅਲਰਟ ਰਹਿਣਾ ਚਾਹੀਦਾ ਹੈਗਾ। ਸੋ ਕਿਉਂਕਿ ਕਹਿੰਦੇ ਪਈ ਸਲਿੱਪਰੀ ਆ ਰੋਡਸ, ਪਡਲਸ ਬਹੁਤ ਹੈਗੀਆਂ ਆ ਤੇ ਸਲੋ ਡਾਊਨ, ਬੜਾ ਸਲੋ ਕਰਕੇ ਚੱਲੋ। ਤੇ ਇਹ ਨੈਸ਼ਨਲ ਵੈਦਰ ਸਰਵਿਸ ਦੇ ਮੈਟਰੋਲੋਜਿਸਟ ਬ੍ਰਿਸ ਔਸ਼ ਆ ਉਹਨਾਂ ਨੇ ਦੱਸਿਆ ਹੈਗਾ। ਟ੍ਰਿਪਲ ਏ ਐਕਸਪੈਕਟ ਕਰ ਰਿਹਾ ਵੀ ਜਿਹੜਾ ਸ਼ੁੱਕਰਵਾਰ ਆ ਵਨ ਆਫ ਦਾ ਬਿਜ਼ੀਐਸਟ ਡੇ ਹੋਊਗਾ ਰੋਡਸ ਦੇ ਉੱਤੇ ਇਸ ਸਾਲ ਦਾ। ਸੋ ਅੱਜ ਦਾ ਦਿਨ ਵਨ ਆਫ ਦਾ ਬਿਜ਼ੀਐਸਟ ਹੋਊਗਾ। ਸੋ ਕਹਿੰਦੇ ਵੀ ਜੇ 10 ਵਜੇ ਤੋਂ ਪਹਿਲਾਂ ਪਹਿਲਾਂ ਨਿਕਲ ਸਕਦੇ ਆ ਆਪਣੇ ਘਰੋਂ ਤਾਂ ਠੀਕ ਆ, ਨਹੀਂ ਤਾਂ ਫਿਰ ਤੁਹਾਨੂੰ ਟ੍ਰੈਫਿਕ ਜਿਹੜਾ ਆ ਉਹ ਬਹੁਤ ਜ਼ਿਆਦਾ ਦਿਸੂਗਾ। ਪਰ ਆਪਾਂ ਬੇ ਏਰੀਏ 'ਚ ਅੱਜ ਆਏ ਸੀ, ਦੇਖਦੇ ਸੀ ਤਾਂ ਇੰਨਾ ਜ਼ਿਆਦਾ ਟ੍ਰੈਫਿਕ ਦਿਸ ਨਹੀਂ ਰਿਹਾ ਸੀਗਾ। ਸੋ ਆਫੀਸ਼ੀਅਲਸ ਨੇ ਇਹ ਵੀ ਕਿਹਾ ਵੀ ਫਰੀਜ਼ ਵਾਟਰ ਬੋਟਲਸ ਤਾਂ ਕਿ ਤੁਹਾਡੀਆਂ ਰੈਫ੍ਰਿਜਰੇਟਰਸ ਦੇ ਵਿੱਚ ਕੂਲ ਰਹਿਣ ਜਦੋਂ ਜੇ ਕਿਤੇ ਬਿਜਲੀ ਚਲੇ ਜਾਂਦੀ ਹੈਗੀ। ਕਈ ਏਰੀਏ ਦੇ ਵਿੱਚ ਬਿਜਲੀ ਵੀ ਜਿਹੜੀ ਆ ਉਹ ਗਈ ਹੈਗੀ ਆ।
ਇਹ ਇੱਕ ਤਰ੍ਹਾਂ ਦੇ ਨਾਲ ਉਹਨਾਂ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਜੀ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਵਿੱਚ ਆਪਾਂ ਜਿਹੜੇ ਵੱਧਦੇ ਚੱਲਦੇ ਹਾਂ ਵੀ ਕੀ ਕੁਛ ਹੋਰ ਅਮਰੀਕਾ ਭਰ ਦੇ ਵਿੱਚ ਦੁਨੀਆ ਭਰ ਦੇ ਵਿੱਚ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ ਹੈਗਾ ਆ ਬੈਰੀ ਵੀਸ ਜਿਨ੍ਹਾਂ ਨੇ 60 ਮਿੰਟਸ ਦਾ ਜਿਹੜਾ ਸੀਕੌਟ ਵਾਲਾ 60 ਮਿੰਟਸ ਵਾਲਾ ਜਿਹੜਾ ਸੈਗਮੈਂਟ ਸੀ ਉਸ ਨੂੰ ਪੋਸਟਪੋਨ ਕਰ ਦਿੱਤਾ ਸੀ। ਉਹਨਾਂ ਦਾ ਇੱਕ ਮੈਮੋ ਇਸ ਟਾਈਮ ਸਾਹਮਣੇ ਆਇਆ ਆ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕੀਤੀ ਆ ਸੁਜੈਸਟ ਕੀਤਾ ਆ ਵੀ ਕਹਿੰਦੇ ਵੀ ਜਿਹੜਾ 60 ਮਿੰਟ ਵਾਲਾ ਪੀਸ ਆ ਉਹ ਇਸੇ ਲਈ ਡਿਲੇ ਕੀਤਾ ਗਿਆ ਸੀਗਾ ਵੀ ਇਹ ਫੇਅਰ ਨਹੀਂ ਹੈਗਾ ਆ। ਕਹਿੰਦੇ ਵੀ ਬੈਰੀ ਵੈਸ ਉਹਨਾਂ ਨੇ ਇਹ ਦਾਅਵਾ ਕੀਤਾ ਵੀ ਕਹਿੰਦੇ ਵੀ ਰੈਡੀਕਲ ਡਿਸੀਜਨ ਉਹਨਾਂ ਨੂੰ ਇਸ ਲਈ ਲਿਆਉਣਾ ਪਿਆ ਕਿਉਂਕਿ ਉਹ ਭਰੋਸਾ ਲੋਕਾਂ ਦਾ CBS ਦੇ ਜਿਹੜੇ 60 ਮਿੰਟਸ ਐਪੀਸੋਡਸ ਹੁੰਦੇ ਆ ਉਹਦੇ ਵਿੱਚ ਲਿਆਉਣਾ ਦੁਬਾਰਾ ਜਿਹੜਾ ਉਹ ਵਧਾਉਣਾ ਚਾਹੁੰਦੇ ਸੀਗੇ। ਉਹਨਾਂ ਨੇ ਮੈਮੋ ਦੇ ਵਿੱਚ ਲਿਖਿਆ ਟੂ ਵਿਨ ਬੈਕ देयर ਟਰਸਟ ਦੈਟ ਮੀਨਸ ਵੀ ਹੈਵ ਟੂ ਵਰਕ ਹਾਰਡ ਸਮਟਾਈਮਸ ਦੈਟ ਮੀਨਸ ਡੂਇੰਗ ਮੋਰ ਲੈਗ ਵਰਕ। ਵੈਰੀ ਵੈਸ ਦੇ ਉੱਤੇ ਕਾਫੀ ਜ਼ਿਆਦਾ ਉਹਨਾਂ ਨੂੰ ਆਲੋਚਨਾ ਦਾ ਜਿਹੜਾ ਉਹ ਸਾਹਮਣਾ ਕਰਨਾ ਪਿਆ ਸੀ ਜਦ 60 ਮਿੰਟਸ ਦੀ ਇਹ ਜਿਹੜੀ ਸਟੋਰੀ ਆ ਉਸ ਨੂੰ ਇਹਨਾਂ ਨੇ ਪੁੱਲ ਕਰ ਲਿਆ ਸੀ। ਉਹ ਵੱਖਰੀ ਗੱਲ ਆ ਵੀ ਕੈਨੇਡਾ ਵਾਲਿਆਂ ਨੇ ਉੱਥੇ ਇਸ ਸਟੋਰੀ ਨੂੰ ਪਹਿਲਾਂ ਹੀ ਲੀਕ ਕਰ ਦਿੱਤਾ ਸੀਗਾ। ਰਾਸ਼ਟਰਪਤੀ ਟਰੰਪ ਦੇ ਡਿਪਟੀ ਚੀਫ ਆਫ ਸਟਾਫ ਤੇ ਇਮੀਗ੍ਰੇਸ਼ਨ ਨੂੰ ਲੈ ਕੇ ਮੁੱਖ ਐਡਵਾਈਜ਼ਰ ਸਟੀਵਨ ਮਲਰ ਨੇ ਕਿਹਾ ਸੀਗਾ ਵੀ CBS ਦੇ ਜਿਹੜੇ ਪ੍ਰੋਡਿਊਸਰਸ ਆ ਉਹਨਾਂ ਨੂੰ ਫਾਇਰ ਕਰ ਦੇਣਾ ਚਾਹੀਦਾ ਆ। ਕਹਿੰਦੇ ਵੀ ਜਿਨ੍ਹਾਂ ਨੇ ਇਹ ਇੱਕ ਸੈਗਮੈਂਟ ਵਿਸ਼ੇਸ਼ ਤੌਰ ਦੇ ਉੱਤੇ ਟਰੰਪ ਪ੍ਰਸ਼ਾਸਨ ਦੇ ਉਲਟ ਜਿਹੜਾ ਉਹ ਲੈ ਕੇ ਆਂਦਾ ਆ। ਕਹਿੰਦੇ ਵੀ ਕਲੀਨ ਸਲੇਟ ਦੇ ਨਾਲ ਉੱਥੇ ਉਹਨਾਂ ਨੂੰ ਸ਼ੁਰੂਆਤ ਕਰਨੀ ਚਾਹੀਦੀ ਹੈ। ਜਿਹੜੇ ਵੀ ਕਹਿੰਦੇ ਇਨਵੋਲਵ ਸੀਗੇ ਇਸ ਦੇ ਵਿੱਚ ਉਹਨਾਂ ਨੂੰ ਫਾਇਰ ਹੀ ਕਰ ਦੇਣਾ ਚਾਹੀਦਾ ਹੈਗਾ। ਜੀ ਅਗਲੀ ਖਬਰ ਵੱਲ ਚਲੀਏ। ਇੱਕ ਬਹੁਤ ਹੀ ਮਸ਼ਹੂਰ ਬ੍ਰਿਟਿਸ਼ ਸੋਸ਼ਲ ਮੀਡੀਆ ਕੈਂਪੇਨਰ ਹੈਗਾ, ਉਸ ਨੂੰ US ਨੇ ਡਿਟੇਨ ਕੀਤਾ। ਇਮਰਾਨ ਅਹਿਮਦ ਇਹ CEO ਆ ਸੈਂਟਰ ਫਾਰ ਕਾਊਂਟਰਿੰਗ ਡਿਜੀਟਲ ਹੇਟ। ਸੋ ਇਹ ਕਾਫੀ ਲੰਮੇ ਸਮੇਂ ਤੋਂ ਇਹਦੇ ਤੇ ਕੰਮ ਕਰ ਰਿਹਾ ਤੇ ਪਰ 5 ਜਾਣਿਆਂ ਨੂੰ ਜਿਹੜਾ ਵੀਜ਼ਾ ਆ ਉਹ ਡਿਨਾਈ ਕਰ ਦਿੱਤਾ ਗਿਆ ਹੈਗਾ। US ਦਾ ਵੀਜ਼ਾ ਜਿਹੜਾ ਹੈ ਇਹਨੂੰ ਡਿਨਾਈ ਕਰ ਦਿੱਤਾ ਗਿਆ। ਇਹ ਮੂਵ ਜਿਹੜਾ ਬੈਕਲੈਸ਼ ਫਰੋਮ ਯੂਰਪੀਅਨ ਲੀਡਰਸ ਹੋਇਆ ਜੋ ਮੋਨੀਟਰ ਕਰ ਰਹੇ ਆਨਲਾਈਨ ਕੰਟੈਂਟ। ਮਿਸਟਰ ਅਹਿਮਦ ਜੋ US ਦਾ ਪਰਮਾਨੈਂਟ ਰੈਜ਼ੀਡੈਂਟ ਆ ਤੇ ਉਹ ਕਹਿੰਦੇ ਪਈ ਡਿਟੇਨ ਕਰਕੇ ਪੋਸੀਬਲੀ ਉਹਨੂੰ ਡਿਪੋਰਟ ਕੀਤਾ ਜਾਊਗਾ। ਪਰ ਉਹਦੀ ਜਿਹੜੀ ਵਾਈਫ ਆ ਉਹ ਅਮਰੀਕਨ ਵਾਈਫ ਆ, ਬੱਚਾ ਆ। ਜੱਜ ਨੇ ਇਹ ਕਿਹਾ ਵੀ ਇਹ ਤਾਂ ਤੁਸੀਂ ਬੁੱਲੀ ਕਰ ਰਹੇ ਆ ਬੰਦੇ ਨੂੰ ਤੇ ਬਿਨਾਂ ਕਿਸੇ ਗੱਲ ਤੋਂ ਉਹਦੇ ਪਰਿਵਾਰ ਨਾਲੋਂ ਉਹਦਾ ਜਿਹੜਾ ਵਿਛੋੜਾ ਕਰ ਰਹੇ ਹੈਗੇ ਆ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਕਿਹਾ ਆ ਵੀ ਜਿਹੜੇ ਇੰਡੀਵਿਜੂਅਲਸ ਬਲੌਕ ਕਰ ਦਿੱਤੇ ਗਏ ਸੀ ਉਹਨਾਂ ਨੂੰ ਜਿਹੜਾ ਆਰਗੇਨਾਈਜ਼ਡ ਐਫਰਟ ਟੂ ਪ੍ਰੈਸ਼ਰ US ਪਲੇਟਫਾਰਮਸ ਟੂ ਸੈਂਸਰ ਤੇ ਪਨਿਸ਼ ਅਮਰੀਕਨ ਵਿਊ ਪੁਆਇੰਟਸ ਦੇ ਅਪੋਜ਼। ਸੋ ਉਹਨਾਂ ਨੂੰ ਅਸੀਂ ਡਿਨਾਈ ਕਰ ਸਕਦੇ ਹਾਂ। ਮਿਸਟਰ ਅਹਿਮਦ ਨੇ ਲੀਗਲ ਕੰਪਲੇਨ ਫਾਈਲ ਕੀਤੀ ਸੀ ਆਫੀਸ਼ੀਅਲਸ ਦੇ ਅਗੇਂਸਟ ਜਿਨ੍ਹਾਂ ਦੇ ਵਿੱਚ ਮਾਰਕੋ ਰੂਬੀਓ ਵੀ ਸੀ, US ਦੇ ਅਟਾਰਨੀ ਜਨਰਲ ਪਮੇਲਾ ਬੌਂਡੀ ਵੀ ਸੀ ਤੇ ਉਹਨਾਂ ਦਾ ਜਿਹੜਾ ਡਿਸੀਜਨ ਆ ਇਹ ਉਹ ਸੈਂਕਸ਼ਨ ਕੀਤਾ ਜਾਵੇ। ਸੋ ਕੋਰਟ ਡਾਕੂਮੈਂਟਸ ਜਿਹੜੇ ਆ BBC ਨੇ ਦੇਖੇ ਉਹਦੇ ਚ US ਡਿਸਟ੍ਰਿਕਟ ਜੱਜ ਬਰਨਨ ਬ੍ਰੋਡਰਿਕ ਜੋ ਆ ਉਹਨਾਂ ਨੇ ਇਹ ਕਿਹਾ ਆ ਕਿ ਮਿਸਟਰ ਅਹਿਮਦ ਦੀ ਜਿਹੜੀ ਰਿਕੁਐਸਟ ਆ ਟੈਂਪਰੇਰੀ ਰੀਸਟ੍ਰੇਨਿੰਗ ਆਰਡਰ ਦੀ ਉਹ ਮੈਂ ਗ੍ਰਾਂਟ ਕਰ ਦਿੱਤੀ ਹੈਗੀ ਆ ਤੇ ਜੱਜ ਨੇ ਟੈਂਪਰੇਰੀ ਬਲੌਕ ਵੀ ਕਰ ਦਿੱਤਾ ਆ ਤਾਂ ਕਿ ਉਸ ਨੂੰ ਡਿਟੇਨ ਕੀਤਾ ਜਾ ਸਕੇ ਵਿਦਆਊਟ ਦ ਚਾਂਸ ਆਫ ਹਿਸ ਕੇਸ ਟੂ ਬੀ ਹਰਡ। ਸੋ BBC ਨੇ ਕਹਿੰਦੇ ਕੰਟੈਕਟ ਵੀ ਕੀਤਾ ਸੀ ਸਟੇਟ ਡਿਪਾਰਟਮੈਂਟ ਨੂੰ ਤੇ ਵਾਈਟ ਹਾਊਸ ਨੂੰ ਪਰ ਉਹਨਾਂ ਨੇ ਜਿਹੜਾ ਆ ਕੋਈ ਇਹਦਾ ਸਬੰਧ ਇਹਦੇ ਵਿੱਚ ਜਵਾਬ ਨਹੀਂ ਦਿੱਤਾ ਹੈਗਾ। ਮਿਸਟਰ ਅਹਿਮਦ ਨੇ ਇਹ ਕਿਹਾ ਵੀ ਮੈਂ ਬੁੱਲੀ ਨਹੀਂ ਹੋਣਾ ਚਾਹੁੰਦਾ, ਮੈਂ ਸਾਰੀ ਲਾਈਫ ਕੰਮ ਕੀਤਾ ਹੈ ਫਾਈਟ ਕਰਨ ਦੇ ਲਈ ਤਾਂ ਉਹਨਾਂ ਇਸ਼ੂਜ਼ ਦੇ ਉੱਤੇ ਜਿਹਦੇ ਵਿੱਚ ਜਿਹੜੇ ਬੱਚੇ ਆ ਉਹ ਸਾਡੇ ਸੇਫ ਰਹਿਣ ਫਰੋਮ ਸੋਸ਼ਲ ਮੀਡੀਆ ਹਾਰਮ ਤੇ ਹੋਰ ਜਿਹੜਾ ਐਂਟੀਸੈਮਿਟਿਜ਼ਮ ਆ ਆਨਲਾਈਨ ਉਸ ਨੂੰ ਸਟਾਪ ਕਰਨ ਦੇ ਲਈ। ਅਹਿਮਦ ਦਾ ਜਿਹੜਾ ਲਾਇਰ ਆ ਰੋਬਰਟ ਕਪਲਨ ਉਹਨਾਂ ਨੇ ਕਿਹਾ ਵੀ ਜਿਸ ਸਪੀਡ ਦੇ ਨਾਲ ਜੱਜ ਨੇ ਡਿਸੀਜਨ ਦਿੱਤਾ ਹੈ ਇਥੋਂ ਪਤਾ ਲੱਗਦਾ ਹੈ ਵੀ ਹਾਂ ਜੱਜ ਉਸ ਦੇ ਹੱਕ ਦੇ ਵਿੱਚ ਹੈਗੀ ਆ ਤੇ ਫੈਡਰਲ ਗਵਰਨਮੈਂਟ ਕਹਿੰਦੇ ਪਈ ਗ੍ਰੀਨ ਕਾਰਡ ਹੋਲਡਰ ਨੂੰ ਡਿਪੋਰਟ ਨਹੀਂ ਕਰ ਸਕਦਾ ਜਿਸ ਤਰ੍ਹਾਂ ਇਮਰਾਨ ਅਹਿਮਦ ਹੈਗਾ ਵਿਦਆਊਟ ਹਿਸ ਵਾਈਫ ਤੇ ਉਹਦੇ ਬੱਚੇ ਤੋਂ ਬਿਨਾਂ ਜਿਹੜੇ ਕਿ ਦੋਨੋਂ ਹੀ ਅਮਰੀਕਨ ਹੈਗੇ ਆ।
ਕਾਰਨ ਕੀ ਆ ਵੀ ਇਹ ਲਾਈਕ ਨਹੀਂ ਕਰ ਰਿਹਾ ਜੋ ਟਰੰਪ ਐਡਮਿਨਿਸਟ੍ਰੇਸ਼ਨ ਆ ਵੀ ਉਹ ਬੰਦਾ ਕਰ ਕੀ ਰਿਹਾ ਹੈਗਾ। 2023 ਦੇ ਵਿੱਚ ਅਹਿਮਦ ਨੇ ਜਿਹੜਾ ਅਹਿਮਦ ਦਾ ਸੈਂਟਰ ਆ ਉਸ ਨੇ ਇਲੋਨ ਮਸਕ ਦੀ ਸੋਸ਼ਲ ਮੀਡੀਆ ਕੰਪਨੀ ਨੂੰ ਵੀ ਸੂ ਕੀਤਾ ਸੀ, ਜਿਹਦੇ ਵਿੱਚ ਇਹ ਦੱਸਿਆ ਗਿਆ ਸੀ ਵੀ ਇਸ ਮੀਡੀਆ ਦੇ ਉੱਤੇ ਸਪੈਸ਼ਲੀ ਐਕਸ, ਪਹਿਲਾਂ ਟਵਿੱਟਰ ਸੀ ਹੁਣ ਐਕਸ ਬਣ ਗਿਆ, ਉਹਦੇ ਉੱਤੇ ਜਿਹੜੀ ਹੇਟ ਸਪੀਚ ਆ ਉਸ ਨੂੰ ਜਿਹੜਾ ਵਧਾਵਾ ਦਿੱਤਾ ਜਾ ਰਿਹਾ ਹੈਗਾ। ਤੇ ਬਾਅਦ ਦੇ ਵਿੱਚ ਉਹ ਜਿਹੜਾ ਕੇਸ ਡਿਸਮਿਸ ਹੋ ਗਿਆ ਸੀ, ਪਰ ਅਪੀਲ ਉਹਦੀ ਜਿਹੜੀ ਆ ਪੈਂਡਿੰਗ ਹੈਗੀ ਆ। ਜੀ। ਅਜੋਤ ਸਿੰਘ ਜੀ, ਇੱਕ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਆਪਾਂ ਲੈਂਦੇ ਹਾਂ, ਪ੍ਰੋਗਰਾਮ ਜਾਰੀ ਰੱਖਾਂਗੇ ਤੇ ਜਾਰੀ ਰਹੇਗਾ। ਇਸ ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਵੀ ਅਹਿਮ ਖਬਰਾਂ ਜਿਹੜੀਆਂ ਤੁਹਾਡੇ ਨਾਲ ਉਸ ਤਰ੍ਹਾਂ ਦੀ ਆਪਾਂ ਸਾਂਝ ਪਾਵਾਂਗੇ। ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ। ਮਿਲਦੇ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਭ ਦਾ ਸਵਾਗਤ ਕਰਦੇ ਹਾਂ ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਜੁੜੇ ਹੋਏ ਨੇ ਮੇਰੇ ਨਾਲ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਹਰਜੋਤ ਸਿੰਘ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚਲੀਏ। ਆਪਾਂ ਇਮੀਗ੍ਰੇਸ਼ਨ ਨਾਲ ਰਿਲੇਟਡ ਵੀ ਬੜੀਆਂ ਇੰਪੋਰਟੈਂਟ ਕਰਨੀਆਂ, ਖਾਸ ਕਰਕੇ ਜਿਹੜੇ ਆਪਣੇ ਸਰੋਤੇ ਗ੍ਰੀਨ ਕਾਰਡ ਹੋਲਡਰਸ ਆ ਉਹਨਾਂ ਲਈ ਬਹੁਤ ਇੰਪੋਰਟੈਂਟ ਖਬਰ ਆ। ਸਾਰੇ ਧਿਆਨ ਨਾਲ ਸੁਣ ਲਿਓ, ਬਹੁਤ ਜ਼ਰੂਰੀ ਹੈਗਾ। ਤੇ ਕਿਉਂਕਿ ਵੈਦਰ ਬੜਾ ਖਰਾਬ ਆ। ਕੱਲ ਹਾਈਵੇ I-80 ਦੇ ਉੱਤੇ ਡੋਨਰ ਪਾਸ ਦੇ ਲਾਗੇ ਇੱਕ ਟਰੱਕ ਉਲਟ ਗਿਆ ਸੀ, ਤੇ ਕਾਫੀ ਚਿਰ ਜਿਹੜਾ ਹਾਈਵੇ I-80 ਆ ਲਗਭਗ 6 ਘੰਟੇ ਦੇ ਕਰੀਬ ਉਹ ਬੰਦ ਰਿਹਾ। ਤੇ ਹੁਣ ਜਿਹੜੇ ਸੈਮੀ ਟਰੱਕਸ ਆ ਉਹਨਾਂ ਨੂੰ ਅਲਾਓ ਨਹੀਂ ਕੀਤਾ ਜਾ ਰਿਹਾ, ਤੇ ਪਰ ਜਿਹੜਾ ਹਾਈਵੇ I-80 ਆ ਉਹ ਖੋਲ ਦਿੱਤਾ ਗਿਆ ਹੈਗਾ। ਆਫੀਸ਼ੀਅਲਸ ਨੇ ਕਿਹਾ ਵੀ ਜੇ ਤੁਸੀਂ ਕਿਸੇ ਨੇ ਜਾਣਾ ਆ ਤਾਂ ਆਪਣੇ ਐਕਸਟਰਾ ਕਲੋਥਿੰਗ, ਜ਼ਿਆਦਾ ਕੱਪੜੇ, ਫੁੱਲ ਟੈਂਕ ਆਫ ਗੈਸ, ਗੁੱਡ ਵਾਈਪਰ ਬਲੇਡਸ ਵਿਦ ਮਡ ਐਂਡ ਸਨੋ ਰੇਟਡ ਟਾਇਰਸ, ਚੇਨਸ ਤੇ 4 ਵੀਲ ਡਰਾਈਵ ਉਹੀ ਲੈ ਕੇ ਜਾਓ, ਕਿਉਂਕਿ ਬਹੁਤ ਜ਼ਿਆਦਾ ਜਿਹੜੀਆਂ ਕਾਰਾਂ ਸੀਗੀਆਂ ਲੇਕ ਤਾਹੋ ਰੀਨੋ ਨੂੰ ਜਾਣ ਵਾਲਾ ਜਿਹੜਾ ਹਾਈਵੇ ਹੈਗਾ ਆ ਡੋਨਰ ਪਾਸ ਦੇ ਲਾਗੇ ਫਸੀਆਂ ਹੋਈਆਂ ਸੀ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਹੈ ਹਰਜੋਤ ਸਿੰਘ ਜੀ, ਬਿਲਕੁਲ ਜਿੱਦਾਂ ਤੁਸੀਂ ਦੱਸਿਆ ਵੀ ਬੜੀ ਇੰਪੋਰਟੈਂਟ ਗੱਲ ਆ, ਖਾਸ ਕਰਕੇ ਜੇ ਆਪਾਂ ਦੇਖਿਆ ਜਾਵੇ ਤਾਂ ਗ੍ਰੀਨ ਕਾਰਡ ਹੋਲਡਰਸ ਆ ਉਹਨਾਂ ਨੂੰ ਜਿਹੜਾ ਉਹ ਲੈ ਕੇ ਇਹ ਜਿਹੜੀ ਰਿਪੋਰਟਿੰਗ ਇਸ ਟਾਈਮ ਸਾਹਮਣੇ ਆ ਰਹੀ ਆ ਵੀ US ਸਿਟੀਜ਼ਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਯਾਨੀ ਕਿ USCIS ਉਹਨਾਂ ਨੇ ਜਿਹੜੇ ਗ੍ਰੀਨ ਕਾਰਡ ਹੋਲਡਰ ਆ ਜਿਨ੍ਹਾਂ ਕੋਲ ਰਾਈਟ ਨਾਓ ਗ੍ਰੀਨ ਕਾਰਡ ਹੈਗੇ ਆ ਉਹਨਾਂ ਦੇ ਲਈ ਨਵੇਂ ਕੰਪਲਾਇੰਸ ਰੂਲਸ ਉਹ ਇਸ਼ੂ ਕੀਤੇ ਨੇ। ਇਹ ਸਟ੍ਰਿਕਟਰਸ ਨੇ, ਸਖਤ ਨੇ। ਬਾਇਓਮੈਟ੍ਰਿਕ, ਟੈਕਸ, ਬੈਕਗਰਾਊਂਡ ਰਿਕੁਆਇਰਮੈਂਟਸ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਹੁਣ ਲਾਜ਼ਮੀ ਕਰ ਦਿੱਤੀਆਂ ਗਈਆਂ ਆ। ਦੁਨੀਆ ਭਰ ਦੇ ਜਿਹੜੇ ਇਮੀਗ੍ਰੇਸ਼ਨ ਏਜੰਸੀਜ਼ ਕਹਿ ਲਓ ਜਾਂ ਇਮੀਗ੍ਰੇਸ਼ਨ ਲਾਇਰਸ ਆ, ਲਾ ਆਫਿਸਿਸ ਆ, ਉਹ ਨਵੇਂ ਕੰਪਲਾਇੰਸ ਦੇ ਬਾਰੇ ਤੁਹਾਨੂੰ ਲਗਾਤਾਰ ਜਿਹੜੀਆਂ ਹੁਣ ਦੱਸ ਰਹੀਆਂ ਆ। ਬਹੁਤ ਹੀ ਜਲਦ ਆਈ ਥਿੰਕ 26 ਤਰੀਕ ਹੀ ਜਿਹੜੀ ਹਰਜੋਤ ਸਿੰਘ ਜੀ ਇਹਨਾਂ ਨੇ ਰੱਖੀ ਸੀ ਵੀ ਅੱਜ ਤੋਂ ਹੀ ਇਹ ਜਿਹੜੇ ਨਵੇਂ ਕੰਪਲਾਇੰਸ ਦੇ ਰੂਲਸ ਆ ਇਹ ਸਖਤੀ ਦੇ ਨਾਲ ਕਹਿੰਦੇ ਵੀ ਉਹਨਾਂ ਨੇ ਫੋਲੋ ਕਰਨੇ ਸ਼ੁਰੂ ਕਰ ਦੇਣੇ ਆ। ਬਹੁਤ ਵਾਰੀ ਲੋਕ ਸੋਚਦੇ ਆ ਵੀ ਅਸੀਂ LA ਉਤਰ ਜਾਾਂਗੇ, ਅਸੀਂ ਸੈਨ ਫਰਾਂਸਿਸਕੋ ਉਤਰ ਜਾਾਂਗੇ, ਅਸੀਂ ਸ਼ਿਕਾਗੋ ਉਤਰ ਜਾਾਂਗੇ, ਵੀ ਇਹ ਤਾਂ ਡੈਮੋਕ੍ਰੇਟ ਸਟੇਟਾਂ ਨੇ, ਸ਼ਾਇਦ ਇੱਥੇ ਲੀਨੀਅੰਸੀ ਜਿਹੜੀ ਉਹ ਹੋਵੇ। ਇੱਥੇ ਤੁਹਾਨੂੰ ਕਲੀਅਰਲੀ ਦੱਸ ਦੇਣਾ ਚਾਹੁੰਦੇ ਆ ਵੀ ਜਿੰਨੇ ਵੀ ਜਿਹੜੇ TSA ਜਾਂ USCIS ਦੇ ਜਿਹੜੇ ਅਧਿਕਾਰੀ ਆ ਉਹ ਫੈਡਰਲ ਸਰਕਾਰ ਦੇ ਅੰਡਰ ਜਿਹੜੇ ਉਹ ਚੱਲਦੇ ਆ। ਡਜ਼ ਨਾਟ ਮੈਟਰ ਕਿਹੜੇ ਸ਼ਹਿਰ ਕਿਹੜੇ ਸੂਬੇ ਦੇ ਅੰਡਰ ਇਹ ਏਅਰਪੋਰਟ ਪੈਂਦਾ ਆ। ਜੇ ਕਿਸੇ ਨੇ ਸਖਤੀ ਕਰਨੀ ਆ, ਜੇ ਉਹਨਾਂ ਨੂੰ ਪਿੱਛੋਂ ਜਿਹੜਾ ਉਹ ਹੋਇਆ ਆ ਤਾਂ ਇਹਦੇ ਵਿੱਚ ਕਹਿੰਦੇ ਵੀ ਉਹ ਜਿਹੜੀ ਹੋ ਸਖਤੀ ਕੀਤੀ ਜਾ ਸਕਦੀ ਆ। ਤੁਹਾਡੇ ਨਾਲ ਅਸੀਂ ਜਿਹੜੀ ਹਰਜੋਤ ਸਿੰਘ ਜੀ ਤਸਵੀਰ ਜਿਹੜੀ ਉਹ ਆਪਾਂ ਸ਼ੇਅਰ ਕਰਦੇ ਹਾਂ ਤਾਂ ਜੋ ਜਿਹੜੇ ਲੋਕ ਆ ਉਹ ਨਵੇਂ ਜਿਹੜੇ ਕੰਪਲਾਇੰਸ ਆ ਉਸ ਦੇ ਬਾਰੇ ਉਹਨਾਂ ਨੂੰ ਪਤਾ ਜਿਹੜਾ ਉਹ ਲੱਗ ਸਕੇ ਵੀ ਜਿਹੜੇ ਗ੍ਰੀਨ ਕਾਰਡ ਹੋਲਡਰਸ ਆ ਉਹਨਾਂ ਦੇ ਲਈ ਜਿਹੜੀ ਨਵੇਂ ਕੰਪਲਾਇੰਸ ਰੂਲਸ ਕਿਹੜੇ ਜਿਹੜੇ ਉਹ ਆ ਚੁੱਕੇ ਆ। ਹਰਜੋਤ ਸਿੰਘ ਤੁਸੀਂ ਜਿਹੜੀ ਐਡਰੈਸ ਤੋਂ ਜਿਹੜੀ ਉਹ ਸ਼ੁਰੂਆਤ ਕਰਿਓ, ਫਿਰ ਆਪਾਂ ਬਾਕੀ ਚੀਜ਼ਾਂ ਜਿਹੜੀਆਂ ਨਾਲ ਸ਼ੇਅਰ ਕਰਦੇ ਜੀ। ਸੋ ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ, ਬਹੁਤੇ ਸਾਰੇ ਰੂਲ ਇਹ ਪਹਿਲਾਂ ਵੀ ਸੀਗੇ ਪਰ ਇਹ ਲਾਗੂ ਨਹੀਂ ਕਰ ਰਹੇ ਸੀ, ਉਹਨਾਂ ਨੂੰ ਕੰਪਲਾਈ ਨਹੀਂ ਕਰ ਰਹੇ ਸੀ, ਪਰ ਅੱਜ ਤੋਂ ਸਟ੍ਰਿਕਟਲੀ ਜਿਹੜਾ ਆ ਉਹਨਾਂ ਨੇ ਸ਼ੁਰੂ ਕਰ ਦਿੱਤਾ ਆ। ਪਹਿਲਾਂ ਤਾਂ ਇਹ ਆ ਵੀ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹਦੀ ਫਿਜ਼ੀਕਲ ਪ੍ਰੈਜ਼ੈਂਸ ਰੂਲ ਕੀ ਹੈਗਾ। ਕਹਿੰਦੇ ਵੀ USA ਦੇ ਵਿੱਚ ਘੱਟੋ ਘੱਟ 1 ਸਾਲ ਚੋਂ 6 ਮਹੀਨੇ ਰਹੇ ਤੇ ਓਵਰ 18 months abroad in 3 years may risk status। ਜੇ ਤੁਸੀਂ 3 ਸਾਲਾਂ 'ਚ 18 ਮਹੀਨੇ ਤੋਂ ਵੱਧ ਰਹਿੰਦੇ ਆ ਤੇ ਤੁਹਾਡਾ ਜਿਹੜਾ ਇਮੀਗ੍ਰੇਸ਼ਨ ਦਾ ਜਿਹੜਾ ਗ੍ਰੀਨ ਕਾਰਡ ਆ ਨਾ ਉਹ ਖਤਰੇ ਦੇ ਵਿੱਚ ਹੈਗਾ। ਸਿਰਫ ਇੱਕ ਰੀ ਐਂਟਰੀ ਪਰਮਿਟ ਆ ਐਵਰੀ 5 year।
ਸੋ ਇਹਦੇ ਵਿੱਚ ਜਿਹੜਾ ਦੱਸ ਦੇਈਏ, ਜਿੱਦਾਂ ਅਕਸਰ ਕਿਹਾ ਜਾਂਦਾ ਹੁੰਦਾ ਸੀ ਨਾ ਵੀ 6 ਮਹੀਨੇ ਤੋਂ ਵੱਧ ਜੇ ਬਾਹਰ ਰਹਿ ਲਓ ਤਾਂ ਸਾਲ ਤੱਕ ਘੱਟ ਪੁੱਛਦੇ ਆ। ਹੁਣ ਇਹ ਪੁੱਛ ਪਹਿਲੋਂ ਵੀ ਸਕਦੇ ਸੀਗੇ, ਹੁਣ ਇਹ ਆ ਵੀ ਉਹ ਕਹਿੰਦੇ ਵੀ ਅਸੀਂ ਸਟ੍ਰਿਕਟ ਰੱਖਾਂਗੇ ਇਸ ਚੀਜ਼ ਨੂੰ। ਕੋਈ ਵੀ ਜਿਹੜਾ ਗ੍ਰੀਨ ਕਾਰਡ ਹੋਲਡਰ ਹੁਣ 6 ਮਹੀਨੇ ਤੋਂ ਵੱਧ ਜੇ ਬਾਹਰ ਰਹਿੰਦਾ ਆ ਤਾਂ ਉਸ ਨੂੰ ਜ਼ਿਆਦਾ ਕਰੜੇ ਸਵਾਲਾਂ ਦਾ ਤੇ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪਊਗਾ। ਉਹਨਾਂ ਨੇ ਤੁਹਾਡੀ ਹਿਸਟਰੀ ਚੈੱਕ ਕਰਨੀ ਵੀ ਪਿਛਲੇ 3 ਸਾਲਾਂ ਦੇ ਵਿੱਚ ਕਿੰਨਾ ਚਿਰ ਤੁਸੀਂ ਬਾਹਰ ਜਿਹੜਾ ਉਹ ਰਹੇ ਆ। ਅਕਸਰ ਬਹੁਤ ਸਾਰੇ ਜਿਹੜੇ ਗ੍ਰੀਨ ਕਾਰਡ ਹੋਲਡਰ ਆ ਉਹ 6 ਮਹੀਨੇ ਇੱਥੇ 6 ਮਹੀਨੇ ਉੱਥੇ ਦਾ ਜਿਹੜਾ ਆਉਣ ਜਾਣ ਦਾ ਸਿਲਸਿਲਾ ਆ ਉਹ ਜਾਰੀ ਰੱਖਦੇ ਆ। ਪਰ ਹੁਣ 3 ਸਾਲਾਂ ਦੇ ਵਿੱਚ 18 ਮਹੀਨੇ ਉਹੀ 1.5 ਸਾਲ ਹੀ ਹੋ ਗਿਆ। ਕਹਿੰਦੇ ਵੀ ਜੇ ਉਸ ਤੋਂ ਉੱਤੇ ਤੁਸੀਂ ਰਹਿੰਦੇ ਆ ਤਾਂ ਫਿਰ ਤੁਹਾਡੇ ਤੇ ਜਿਹੜੇ ਸਵਾਲ ਆ ਉਹ ਹੋਣਗੇ ਤੇ ਤੁਹਾਡੇ ਸਟੇਟਸ ਨੂੰ ਖਤਰਾ ਜਿਹੜਾ ਉਹ ਹੋ ਸਕਦਾ। 5 ਸਾਲਾਂ 'ਚ ਇੱਕ ਰੀ ਐਂਟਰੀ ਪਰਮਿਟ ਦਾ ਮਤਲਬ ਇਹੀ ਆ ਹਰਜੋਤ ਸਿੰਘ ਜੀ, ਜੋ ਆਪ ਸਮਝ ਆਉਂਦੀ ਆ ਵੀ ਜਿੱਦਾਂ ਅਕਸਰ ਕਈ ਲੋਕ ਰੀ ਐਂਟਰੀ ਪਰਮਿਟ ਲੈ ਕੇ ਚਲ ਜਾਂਦੇ ਆ, ਕੋਈ ਸਾਲ 2 ਸਾਲ ਰਹਿ ਕੇ ਆ ਜਾਂਦਾ ਆ। ਸੋ 5 ਸਾਲਾਂ 'ਚ ਇੱਕੋ ਵਾਰੀ ਤੁਹਾਨੂੰ ਉਹ ਚੀਜ਼ ਮਿਲ ਸਕਦੀ। ਇਹ ਨਹੀਂ ਵੀ ਹਰ ਦੂਜੇ ਤੀਜੇ ਸਾਲ ਤੁਸੀਂ ਉਸ ਦੇ ਲਈ ਅਪਲਾਈ ਜਿਹੜਾ ਉਹ ਕਰ ਲਓ। ਕਹਿੰਦੇ ਵੀ ਕੰਟੀਨਿਊਸਲੀ ਤੁਹਾਨੂੰ ਮੋਨੀਟਰ ਕੀਤਾ ਜਾਊਗਾ। ਚਾਹੇ ਤੁਸੀਂ ਗ੍ਰੀਨ ਕਾਰਡ ਹੋਲਡਰ ਆ ਤਾਂ USCIS ਕਹਿੰਦੇ ਵੀ ਕੋਈ ਵੀ ਤੁਹਾਡੇ ਉਲਟ ਜੇ ਅਰੈਸਟ ਦਾ ਡਾਟਾ ਆਉਂਦਾ ਆ ਤੇ ਕਹਿੰਦੇ ਵੀ ਸਾਨੂੰ ਆਟੋਮੈਟਿਕਲੀ ਉਹ ਰਿਸੀਵ ਹੋ ਜਾਂਦਾ ਆ। ਇੱਥੋਂ ਤੱਕ ਕਿ ਪੁਰਾਣੇ ਤੇ ਐਕਸਪੰਜ ਕੀਤੇ ਹੋਏ ਅਦਾਲਤ ਦੇ ਦੁਆਰਾ ਰਿਕਾਰਡ ਆ ਉਹਨਾਂ ਨੂੰ ਵੀ ਕਹਿੰਦੇ ਵੀ ਅਸੀਂ ਰਿਵਿਊ ਕਰ ਸਕਦੇ ਆ। ਹੁਣ ਇਹ ਤਾਂ ਵੈਸੇ ਕਿਤੇ ਨਾ ਕਿਤੇ ਰੋਕਣ ਵਾਲੀ ਗੱਲ ਹੀ ਆ ਹਰਜੋਤ ਸਿੰਘ ਜੀ, ਵੀ ਧੱਕੇ ਦੇ ਨਾਲ ਚੀਜ਼ ਨੂੰ ਉਸ ਦੇ ਵਿੱਚ ਜਿਹੜੀ ਫਸਾਉਣ ਵਾਲੀ ਗੱਲ ਆ। ਕਿਉਂਕਿ ਇਹਦੇ ਵਿੱਚ ਇਹ ਕਹਿੰਦੇ ਵੀ ਐਕਸਪੰਜ ਰਿਕਾਰਡ ਦਾ ਮਤਲਬ ਇਹ ਹੁੰਦਾ ਵੀ ਅਦਾਲਤ ਨੇ ਕਿਹਾ ਵੀ ਇਸ ਬੰਦੇ ਦੇ ਜਿਹੜੇ ਰਿਕਾਰਡ ਆ ਇਸ ਨੂੰ ਇੱਕ ਹਿਸਾਬ ਦੇ ਨਾਲ ਨਸ਼ਟ ਖਤਮ ਕਰ ਦਿੱਤਾ ਜਾਵੇ। 20 ਸਾਲ ਪਹਿਲਾਂ ਕਿਸੇ ਨੂੰ ਕੋਈ ਮਿਲੇ ਸੀ ਕੁਛ ਵੀ ਹੋਇਆ ਹੋਊਗਾ ਹਨਾ ਤੇ ਉਹ ਕਲੀਨ ਕਰ ਦਿੱਤਾ ਵੀ ਹੁਣ ਖਤਮ ਕਰਤਾ, ਪਰ ਉਹ ਵੀ ਕਹਿੰਦੇ ਵੀ ਰਿਵਿਊ ਹੋ ਸਕਦਾ ਹੈ। ਸੋ ਇਹ ਧਿਆਨ ਰੱਖੋ, ਇਹ ਵੀ ਧਿਆਨ ਰੱਖਣ ਵਾਲੀ ਜਿਹੜੀ ਗੱਲ ਆ। ਹਰ 5 ਸਾਲਾਂ 'ਚ ਕਹਿੰਦੇ ਵੀ ਜਿਹੜੀ ਤੁਹਾਡੀ ਬਾਇਓਮੈਟ੍ਰਿਕ ਆ ਉਹ ਮੈਂਡੇਟਰੀ ਕਰ ਦਿੱਤੀ ਆ, ਵੀ ਉਹ ਜ਼ਰੂਰੀ ਕਰ ਦਿੱਤੀ ਗਈ ਹੈਗੀ ਆ, ਵੀ ਉਹ ਤੁਹਾਨੂੰ ਕਰਿਆ ਕਰਾਂਗੇ। ਅਪੁਆਇੰਟਮੈਂਟ ਕਹਿੰਦੇ ਜੇ ਮਿਸ ਕਰਦੇ ਆ ਤਾਂ ਉਹਦੇ ਨਾਲ ਸਟੇਟਸ ਤੁਸੀਂ ਲੂਜ਼ ਕਰ ਸਕਦੇ ਆ। ਸੋ ਮੇਕ ਸ਼ੋਰ ਕਰੋ ਵੀ ਇੱਕ ਤਾਂ ਤੁਹਾਡੀ ਐਡਰੈਸ ਅਪ ਟੂ ਡੇਟ ਆ ਤੇ ਉਹ ਸਾਰਾ ਕੁਛ ਆ। ਹੁਣ ਇਹਨਾਂ ਨੇ ਇਹਦੇ ਵਿੱਚ ਵੀ ਇਹ ਲਿਖ ਦਿੱਤਾ ਹੈ ਇੱਥੇ ਵੀ ਜਿਹੜਾ ਐਡਰੈਸ ਚੇਂਜ ਆ ਉਹ 10 ਦਿਨਾਂ ਦੇ ਵਿੱਚ ਤੁਹਾਨੂੰ ਵੀ ਚੇਂਜ ਕਰਨਾ ਅਪਡੇਟ ਕਰਨਾ ਪਊਗਾ। ਸੋ ਈਵਨ ਗ੍ਰੀਨ ਕਾਰਡ ਹੋਲਡਰ ਵੀ ਜੇ ਤੁਸੀਂ ਘਰ ਬਦਲਦੇ ਆ, ਨਵੀਂ ਥਾਂ ਤੇ ਮੂਵ ਹੁੰਦੇ ਆ ਜਾਂ ਕੁਝ ਵੀ ਹੁੰਦਾ ਆ, ਤੁਹਾਡਾ ਅਪਾਰਟਮੈਂਟ ਵੀ ਬਦਲਦਾ ਆ, ਤਾਂ ਮੇਕ ਸ਼ੋਰ ਕਰੋ ਵੀ ਤੁਹਾਡਾ ਐਡਰੈਸ ਚੇਂਜ ਆ ਉਹਦੇ ਕੋਲ USCIS ਦੇ ਕੋਲ ਚਲਿਆ ਜਾਵੇ। ਆਈ ਥਿੰਕ AR11 ਫਾਰਮ ਹੀ ਜਿਹੜਾ ਉਹ ਹੈਗਾ ਆ। ਸੋ ਇਹ ਹੁਣੇ ਬੇਸਿਕਲੀ ਆਈ ਆ। ਇਹ ਕਦੋਂ ਤੱਕ ਇਹਨਾਂ ਨੇ ਲਾਗੂ ਕਰ ਦੇਣੀ ਹੈ, ਕਿਵੇਂ ਆ? ਜੇ ਕਿਸੇ ਨੇ ਕੋਈ ਰੀਸੈਂਟਲੀ ਮੂਵ ਹੋਏ ਨੇ, ਮੇਕ ਸ਼ੋਰ ਕਰ ਲਓ AR11 ਫਾਰਮ ਇਹ ਆਨਲਾਈਨ ਹੀ ਭਰ ਹੋ ਜਾਂਦਾ ਆ। ਘਬਰਾਓ ਨਾ, ਦੈਟਸ ਓਕੇ, ਤੁਹਾਡੇ ਕੋਲ ਟਾਈਮ ਹੈਗਾ ਆ। ਤੁਸੀਂ ਮਤਲਬ ਇਹ ਚੀਜ਼ਾਂ ਦੀ ਆਪ ਧਿਆਨ ਜਿਹੜਾ ਉਸ ਚੀਜ਼ਾਂ ਨੂੰ ਜਿਹੜਾ ਉਹ ਰੱਖਣਾ। ਟੈਕਸਿਸ ਕਹਿੰਦੇ ਰਿਕੁਆਇਰਡ ਆ, ਟੈਕਸ ਤੁਹਾਡੇ ਜਿਹੜੇ ਉਹ ਹਰ ਸਾਲ ਭਰੇ ਹੋਣੇ ਚਾਹੀਦੇ। ਜੀ ਹਰਜੋਤ ਸਿੰਘ ਜੀ, ਬਿਲਕੁਲ। ਫਾਈਲ US ਟੈਕਸਸ ਐਵਰੀ ਈਅਰ ਜਿਹੜੇ ਕੰਮ ਕਰਦੇ ਆ। ਰਿਪੋਰਟ ਵਰਲਡ ਵਾਈਡ ਇਨਕਮ, ਇਹਦੇ ਚ ਆਪਣੇ ਬੰਦੇ ਜਿਹੜੇ ਪੰਜਾਬੀ ਆ ਜਾਂ ਆਪਾਂ ਪੰਜਾਬੀ ਜਿੰਨੇ ਵੀ ਇੰਡੀਅਨ ਕਹਿ ਲਓ ਜਾਂ ਹੋਰ ਮੁਲਕਾਂ ਵਾਲੇ ਆ, ਮੈਜੋਰਿਟੀ ਚ ਰਿਪੋਰਟ ਨਹੀਂ ਕਰਦੇ। ਜਿਹੜੇ ਤੁਹਾਡੇ ਉੱਥੇ ਖੇਤ ਆ, ਤੁਹਾਡੀ ਪੈਨਸ਼ਨ ਲੱਗੀ ਉਹ ਆ ਬਹੁਤ, ਤੁਸੀਂ ਇੱਥੇ ਰਿਪੋਰਟ ਨਹੀਂ ਕਰਦੇ। ਜਦੋਂ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਅਮਰੀਕਾ ਦੇ ਹੋ ਗਏ ਤਾਂ ਤੁਹਾਨੂੰ ਉਹ ਰਿਪੋਰਟ ਕਰਨਾ ਪੈਂਦਾ ਆ। ਸੋ ਉਹ ਉਹਨਾਂ ਨੇ ਕਿਹਾ ਵੀ ਰਿਪੋਰਟ ਵਰਲਡ ਵਾਈਡ ਇਨਕਮ। ਸੋ ਜੇ ਉਹਦੇ ਚ ਉਹਨਾਂ ਨੂੰ ਕੋਈ ਸ਼ੱਕ ਪੈ ਗਈ ਜਦੋਂ ਤੁਸੀਂ ਆਉਣਾ ਆ ਤੇ ਉੱਥੇ ਤੁਹਾਨੂੰ ਰੋਕ ਸਕਦੇ ਹੈਗੇ ਆ। 5 ਸਾਲਾਂ ਦੇ IRS ਦੇ ਟ੍ਰਾਂਸਕ੍ਰਿਪਟ ਰਿਕੁਆਇਰਡ ਫॉर ਰਿਵਿਊਜ਼। ਜੇ ਰਿਵਿਊ ਕਰਨੇ ਪਏ ਤਾਂ 5 ਸਾਲਾਂ ਦੇ ਜਿਹੜੇ ਆ ਜਿਹੜੇ IRS ਦੇ ਟ੍ਰਾਂਸਕ੍ਰਿਪਟ ਮੰਗੇ ਜਾਊਗੇ। ਡਿਪੋਰਟੇਬਲ ਐਰਰਸ, ਕਿਹੜੇ ਬੇਸਿਸ ਤੇ ਤੁਹਾਨੂੰ ਡਿਪੋਰਟ ਕੀਤਾ ਜਾ ਸਕਦਾ? ਜੇ ਕੋਈ ਕਹੇ ਵੀ ਮੈਂ ਗ੍ਰੀਨ ਕਾਰਡ ਹੋਲਡਰ ਆ ਤੇ ਕਲੇਮ ਕਰੇ ਵੀ ਮੈਂ US ਸਿਟੀਜ਼ਨਸ਼ਿਪ ਮੇਰੀ ਹੈਗੀ ਆ ਬਾਈ ਮਿਸਟੇਕ, ਤੇ ਤੁਸੀਂ ਡਿਪੋਰਟੇਬਲ ਆ। ਆਪਾਂ ਪਿੱਛੇ ਉਦਾਹਰਨਾਂ ਦਿੱਤੀਆਂ ਸੀ, ਇੱਕ ਪਟੇਲ ਦੀ ਦਿੱਤੀ ਸੀ ਕਿਸ ਤਰ੍ਹਾਂ ਉਹਨ ਗਲਤ ਭਰਿਆ ਸੀ DMB ਦਾ ਲਾਇਸੈਂਸ ਲੈਣ ਦੇ ਲਈ ਸੀਗਾ, ਉਹ ਗ੍ਰੀਨ ਕਾਰਡ ਹੋਲਡਰ ਸਿਟੀਜ਼ਨ ਭਰਿਆ ਸੀ, ਬਾਅਦ ਦੇ ਵਿੱਚ ਫਿਰ ਉਹਦੀ ਸਿਟੀਜ਼ਨਸ਼ਿਪ ਵੀ ਰਿਵੋਕ ਹੋ ਗਈ ਸੀ। ਸੀਗਾ ਹੀ ਨਹੀਂ, ਉਹਦੀ ਗ੍ਰੀਨ ਕਾਰਡ ਰਿਵੋਕ ਹੋ ਗਿਆ ਸੀ ਜੀ, ਗ੍ਰੀਨ ਕਾਰਡ। ਸੋ ਵੋਟਿੰਗ ਇਨ ਫੈਡਰਲ ਇਲੈਕਸ਼ਨਸ, ਸੋ ਜੇ ਗ੍ਰੀਨ ਕਾਰਡ ਹੋ, ਜੇ ਤੁਸੀਂ ਸਿਟੀਜ਼ਨ ਨਹੀਂ, ਫੈਡਰਲ ਇਲੈਕਸ਼ਨ ਦੇ ਵਿੱਚ ਵੋਟ ਨਹੀਂ ਕਰ ਸਕਦੇ। ਸਰਟਨ ਕ੍ਰਿਮੀਨਲ ਐਂਡ ਸਿਕਿਉਰਿਟੀ ਰਿਲੇਟਡ ਇਸ਼ੂਜ਼, ਇਹ ਹੁਣ ਬੜੇ ਧਿਆਨ ਨਾਲ ਆ ਵੀ ਕਿਸੇ ਦੀ ਮਾੜੀ ਮੋਟਾ ਜੇ ਕੋਈ ਕ੍ਰਾਈਮ ਹੋਇਆ ਜਾਂ ਕੋਈ ਸਿਕਿਉਰਿਟੀ ਰਿਲੇਟਡ ਇਸ਼ੂ ਹੋਇਆ ਤੇ ਤੁਹਾਨੂੰ ਡਿਪੋਰਟ ਕੀਤਾ ਜਾਊਗਾ। ਨੋ ਮੈਟਰ ਤੁਸੀਂ 20 ਸਾਲਾਂ ਤੋਂ ਗ੍ਰੀਨ ਕਾਰਡ ਹੋਲਡਰ ਆ
ਚਾਹੇ 40 ਸਾਲਾਂ ਤੋਂ ਗ੍ਰੀਨ ਕਾਰਡ ਹੋਲਡਰ ਹੈਗੇ ਆ। ਮਤਲਬ ਕ੍ਰਿਮੀਨਲ ਐਕਟੀਵਿਟੀ ਤੋਂ ਪਰੇ ਰਹੋ, ਕਾਨੂੰਨ ਦੀ ਪਾਲਣਾ ਕਰੋ, ਕਾਨੂੰਨ ਦੀ ਉਲੰਘਣਾ ਜਿਹੜੀ ਉਹ ਤੁਸੀਂ ਜਿਹੜਾ ਉਹ ਨਾ ਕਰੋ। ਸੋ ਇਹ ਹਰਜੋਤ ਸਿੰਘ ਜੀ ਲੇਟੈਸਟ ਜਿਹੜਾ ਉਹ ਕਰ ਦਿੱਤਾ। ਮੁੱਖ ਦੀ ਗੱਲ ਇਹ ਕਹਿ ਰਹੇ ਆ ਵੀ ਜਿਹੜੀ ਪਰਮਾਨੈਂਟ ਰੈਜ਼ੀਡੈਂਸੀ ਕਹਿੰਦੇ ਵੀ ਹੁਣ ਪੈਸਿਵ ਨਹੀਂ ਹੈ, ਪਰਮਾਨੈਂਟ ਹੋਣੀ ਚਾਹੀਦੀ ਆ। ਕੰਪਲਾਇੰਸ ਦੇ ਨਾਲ ਹੀ ਕਹਿੰਦੇ ਵੀ ਅਸੀਂ ਪ੍ਰੋਟੈਕਸ਼ਨ ਤੁਹਾਨੂੰ ਜਿਹੜੀ ਉਹ ਦੇਣੀ ਹੈ। ਜੇ ਤੁਸੀਂ ਪਰਮਾਨੈਂਟ ਰੈਜ਼ੀਡੈਂਸੀ ਲੈ ਕੇ ਇੱਥੇ ਪਰਮਾਨੈਂਟਲੀ ਨਹੀਂ ਰਹਿਣਾ ਚਾਹੁੰਦੇ ਤੇ ਫਿਰ ਕਹਿੰਦੇ ਤੁਹਾਨੂੰ ਪਰਮਾਨੈਂਟ ਰੈਜ਼ੀਡੈਂਟ ਹੋਣ ਦੀ ਜ਼ਰੂਰਤ ਨਹੀਂ ਆ। ਕਿਸੇ ਦੀ ਕੋਈ ਮਜਬੂਰੀ ਆ, ਕੋਈ ਹੋਰ ਆ, ਉਹ ਆਪੋ ਆਪਣੇ ਪੱਧਰ ਦੇ ਉੱਤੇ USCIS ਦੇ ਨਾਲ ਤਾਲਮੇਲ ਜਿਹੜਾ ਉਹ ਰੱਖ ਸਕਦੇ ਆ। ਪਰ ਉਹਨਾਂ ਨੇ ਇਹ ਕਹਿ ਦਿੱਤਾ ਵੀ ਜੇ ਤੁਸੀਂ ਅਮਰੀਕਾ ਦੇ ਗ੍ਰੀਨ ਕਾਰਡ ਹੋਲਡਰ ਬਣ ਕੇ ਰਹਿਣਾ ਚਾਹੁੰਦੇ ਆ ਤਾਂ ਅਮਰੀਕਾ ਦੇ ਵਿੱਚ ਤੁਹਾਡੀਆਂ ਜਿਹੜੀਆਂ ਐਕਟੀਵਿਟੀਜ਼ ਆ, ਅਮਰੀਕਾ 'ਚ ਤੁਸੀਂ ਮੋਸਟ ਵਕਤ ਜਿਹੜਾ ਉਹ ਤੁਸੀਂ ਗੁਜ਼ਾਰੋ। ਇਹ ਨਾ ਹੋਵੇ ਵੀ ਇਹਦਾ ਫਾਇਦਾ ਚੱਕਣ ਦੇ ਲਈ ਸਿਰਫ ਤੁਸੀਂ ਗ੍ਰੀਨ ਕਾਰਡ ਹੋਲਡਰ ਬਣ ਲਓ ਤੇ ਬਾਅਦ ਦੇ ਵਿੱਚ ਤੁਸੀਂ ਵੀ ਵਾਪਸ ਹੀ ਜਿਹੜਾ ਉੱਥੇ ਨੂੰ ਜਿਹੜੇ ਉਹ ਜਾਂਦੇ ਰਹੋ। ਸੋ ਉਹ ਸਾਰੀਆਂ ਚੀਜ਼ਾਂ ਦਾ ਕਹਿੰਦੇ ਵੀ ਵਿਸ਼ੇਸ਼ ਤੌਰ ਦੇ ਉੱਤੇ ਅਸੀਂ ਧਿਆਨ ਜਿਹੜਾ ਹੁਣ ਰੱਖਣਾ ਹੈਗਾ। ਇੱਕ ਸਾਡੇ ਸਰੋਤੇ ਕਹਿੰਦੇ ਆ ਵੀ ਸਾਡੀ ਕੋਈ ਫਰੈਂਡ ਦੇ ਰਿਲੇਟਿਵ ਸੀ 6 ਮਹੀਨੇ ਤੋਂ ਜ਼ਿਆਦਾ ਸਮਾਂ ਇੰਡੀਆ ਰਹਿ ਕੇ ਆਏ, ਜਦੋਂ ਵਾਪਸ ਆਏ ਤੇ ਉਹਨਾਂ ਨੂੰ ਐਂਟਰੀ ਨਹੀਂ ਦਿੱਤੀ। ਇਹ ਕਿਸੇ ਨੇ ਕਮੈਂਟ ਕੀਤਾ ਆਪਣੇ YouTube ਚੈਨਲ ਦੇ ਥੱਲੇ। ਤੇ ਸੋ ਅੱਜ ਤੋਂ ਦਸੰਬਰ 26 ਤੋਂ ਬਾਇਓਮੈਟ੍ਰਿਕਸ ਹੁਣ ਮੈਂਡੇਟਰੀ ਆ। ਪਹਿਲਾਂ ਮੈਂਡੇਟਰੀ ਨਹੀਂ ਸੀ ਹੁੰਦੇ ਸੀ, ਪਾਇਲਟ ਪ੍ਰੋਗਰਾਮ ਦੇ ਤਹਿਤ ਚੱਲਦੇ ਸੀ। ਸੋ ਨਾਓ ਇਟ ਇਜ਼ ਮੈਂਡੇਟਰੀ ਸਾਰਿਆਂ ਦੇ ਲਈ ਜਿਹੜੇ ਨਾਨ US ਸਿਟੀਜ਼ਨਸ ਆ, ਇਨਕਲੂਡਿੰਗ ਗ੍ਰੀਨ ਕਾਰਡ ਹੋਲਡਰਸ। ਬਾਰਡਰ ਪੁਆਇੰਟ ਦੇ ਉੱਤੇ ਇਹ ਉਹਨਾਂ ਸਾਰਿਆਂ ਦੇ ਚੈੱਕ ਕੀਤੇ ਜਾਊਗੇ। ਸਿਰਫ ਜਿਹੜੇ ਬੱਚੇ ਆ 14 ਸਾਲ ਤੋਂ ਥੱਲੇ ਤੇ ਅਡਲਟ ਜਿਹੜੇ 79 ਈਅਰ ਤੋਂ ਉੱਪਰ ਆ, ਉਹਨਾਂ ਦੇ ਨਹੀਂ ਕੀਤੇ ਜਾਊਗੇ। ਡਿਪਲੋਮੈਟਸ ਜਿਹੜੇ ਆ ਉਹਨਾਂ ਨੂੰ ਵੀ ਹੁਣ ਬਾਇਓਮੈਟ੍ਰਿਕਸ ਦੇਣੇ ਪੈਣਗੇ। ਸੋ ਇਹ ਵਧੀਆ ਗੱਲ ਕੀਤੀ ਹੈ ਟਰੰਪ ਐਡਮਿਨਿਸਟ੍ਰੇਸ਼ਨ ਨੇ। ਘੱਟੋ ਘੱਟ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੁੰਦਾ ਜਾਂ ਹੋਰ ਪਿਛਲੇ ਸਮਿਆਂ 'ਚ ਆਪਾਂ ਦੇਖਿਆ ਸੀ, ਸੋ ਡਿਪਲੋਮੇਟ ਵੀ ਉਹਨਾਂ ਦਾ ਸਾਰਾ ਕੁਝ ਹੋਊਗਾ, ਪਤਾ ਹੋਊਗਾ ਵੀ ਭਾਈ ਇੱਥੇ ਅਮਰੀਕਾ 'ਚ ਆ ਕੇ ਕਿਤੇ ਆਪਣੇ ਜਿਹੜੇ ਮੁਲਕਾਂ ਤੋਂ ਆਏ ਆ ਉਹਨਾਂ ਮੁਲਕਾਂ ਦੇ ਲੋਕਾਂ ਨੂੰ ਡਰਾ ਧਮਕਾ ਤਾਂ ਨਹੀਂ ਰਹੇ ਹੈਗੇ, ਮਾਰ ਤਾਂ ਨਹੀਂ ਰਹੇ ਹੈਗੇ। ਜਿਹੜੇ ਕੈਨੇਡੀਅਨਸ ਆ ਆਪਣੇ ਗੁਆਂਢੀ ਮੁਲਕ ਕੈਨੇਡਾ ਵਾਲੇ, ਉਹ ਵੀ ਪਲੀਜ਼ ਧਿਆਨ ਨਾਲ ਰੱਖ ਲਓ। ਕਹਿੰਦੇ ਵੀ ਕੈਨੇਡੀਅਨਸ ਐਗਜ਼ੈਂਪਟ ਨਹੀਂ ਹੈਗੇ ਨਵੇਂ ਰੂਲ ਤੋਂ। ਨਵੇਂ ਰੂਲ ਦੇ ਮੁਤਾਬਕ all non US travelers, even those who are traveling on private aircraft or crossing the border on foot, ਚਾਹੇ ਤੁਸੀਂ ਤੁਰ ਕੇ ਬਾਰਡਰ ਕ੍ਰਾਸ ਕਰਦੇ ਆ, ਕੈਨੇਡਾ ਤੋਂ ਤੁਰ ਕੇ ਵੀ ਹੋ ਜਾਂਦਾ, ਚਾਹੇ ਕਹਿੰਦੇ ਤੁਸੀਂ ਪ੍ਰਾਈਵੇਟ 에ਅਰਕ੍ਰਾਫਟ 'ਚ ਕਰਦੇ ਆ, ਤੁਹਾਨੂੰ ਹੁਣ ਬਾਇਓਮੈਟ੍ਰਿਕਸ ਦੇਣੇ ਪੈਣਗੇ, ਚਾਹੇ ਤੁਸੀਂ ਕੈਨੇਡੀਅਨ ਸਿਟੀਜ਼ਨ ਹੈਗੇ ਆ। ਪਹਿਲਾਂ ਇਹ ਰਿਕੁਆਇਰਡ ਨਹੀਂ ਸੀਗੇ। ਜਿਹੜੇ US ਸਿਟੀਜ਼ਨ ਆ ਉਹ ਐਗਜ਼ੈਂਪਟ ਹੈਗੇ ਆ, ਪਰ ਉਹਨਾਂ ਦੇ ਬਾਇਓਮੈਟ੍ਰਿਕਸ ਉਹ ਦੇਣੇ ਚਾਹਣ ਦੇ ਸਕਦੇ ਆ। ਪਹਿਲਾਂ ਵੀ ਹੁੰਦੇ ਆ, ਜਦੋਂ ਤੁਸੀਂ ਐਂਟਰ ਕਰਦੇ ਆ ਜਾਂ ਐਗਜ਼ਿਟ ਕਰਦੇ ਹੈਗੇ ਆ, ਉਹ ਬਾਇਓਮੈਟ੍ਰਿਕਸ ਲੈਂਦੇ ਹੀ ਹੈਗੇ ਆ। ਸੋ CBP ਨੇ ਇਹ ਕਿਹਾ ਹੈ ਵੀ US ਸਿਟੀਜ਼ਨ ਦੀ ਜਿਹੜੀ ਫੋਟੋ ਵਿਦਿਨ 12 ਆਵਰਸ ਆਫ ਆਇਡੈਂਟੀਟੀ ਵੈਰੀਫਿਕੇਸ਼ਨ ਪ੍ਰੋਸੈਸ ਐਂਡ ਐਨਰੋਲਸ ਨਾਨ ਸਿਟੀਜ਼ਨਸ ਇਨ ਦਾ DHS ਬਾਇਓਮੈਟ੍ਰਿਕ ਆਇਡੈਂਟੀਟੀ ਮੈਨੇਜਮੈਂਟ ਸਿਸਟਮ, ਜਿਹੜੀ ਰਿਟੇਨ ਰੱਖਦੀ ਆ ਫੋਟੋਜ਼ ਅਪ ਟੂ 75 ਈਅਰਸ। ਸੋ ਜਦੋਂ ਇੱਕ ਵਾਰ ਤੁਹਾਡੀ ਇਹ ਫੋਟੋ ਹੋ ਗਈ, ਬਾਇਓਮੈਟ੍ਰਿਕਸ ਆ ਗਿਆ, 75 ਸਾਲਾਂ ਤਾਈਂ ਉਹਨਾਂ ਦੇ ਜਿਹੜੇ ਰੈਕਡ ਆ ਉਹਦੇ ਵਿੱਚ ਇਹ ਰਹਿਣਗੇ। ਜੀ ਹਰਜੋਤ ਸਿੰਘ ਜੀ, ਇੱਕ ਹੋਰ ਕੁਇਕ ਬ੍ਰੇਕ ਜਿਹੜੀ ਉਹ ਲਵਾਂਗੇ ਤੇ ਉਸ ਤੋਂ ਬਾਅਦ ਦੇ ਵਿੱਚ ਵਾਪਸ ਮੁੜਦੇ ਆ ਤੇ ਖਬਰਾਂ ਦਾ ਸਿਲਸਿਲਾ ਅਪਡੇਟ ਅਮਰੀਕਾ 'ਚ ਇਦਾਂ ਹੀ ਜਾਰੀ ਰਹੇਗਾ। ਭਾਰਤ ਵਾਲੇ H1B ਨੂੰ ਲੈ ਕੇ ਕੀ ਗੱਲਾਂ ਜਿਹੜੀਆਂ ਕਰ ਰਹੇ ਉਹਦੇ ਬਾਰੇ ਵੀ ਤੁਹਾਡੇ ਨਾਲ ਚਰਚਾ ਜਿਹੜੀ ਉਹ ਕਰਦੇ ਆ। ਜੁੜੇ ਰਹੋ ਇੱਥੇ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ, ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਹਰਜੋਤ ਸਿੰਘ ਜੀ, ਇਸ ਟਾਈਮ ਅਮਰੀਕਾ ਦੇ ਜਿਹੜੇ H1B ਦੀ ਸਖਤੀ ਨੂੰ ਲੈ ਕੇ ਜਿਹੜੀ ਐਕਸਟੈਂਡਡ ਸਕਰੀਨਿੰਗ ਆ ਉਸ ਨੂੰ ਲੈ ਕੇ ਭਾਰਤ ਵਾਲੇ ਖਾਸੇ ਜਿਹੜੇ ਉਹ ਪਰੇਸ਼ਾਨ ਹੋਏ ਪਏ ਆ। ਭਾਰਤ ਵਾਲੇ ਜਿਹੜੇ ਆ ਉਹ ਹੁਣ ਅਮਰੀਕਾ ਨੂੰ ਚਿੱਠੀਆਂ ਜਾਂ ਦੁਹਾਈ ਜਿਹੜੀ ਉਹ ਇਸ ਗੱਲੋਂ ਪਾ ਰਹੇ ਆ ਵੀ ਭਾਈ ਕਹਿੰਦੇ ਵੀ ਤੁਸੀਂ ਧੱਕਾ ਕਰ ਰਹੇ ਆ, ਜ਼ਿਆਦਾ ਵਕਤ ਜਿਹੜਾ ਉਹ ਲੱਗ ਰਿਹਾ ਆ, ਜਿਹੜੀਆਂ ਸਕੈਜੂਲਿੰਗ ਅਪਾਇੰਟਮੈਂਟਸ ਦੀ ਸਮੇਂ ਸਿਰ ਨਾ ਹੋਣ ਕਰਕੇ ਲੋਕਾਂ ਨੂੰ ਖਾਸਾ ਪਰੇਸ਼ਾਨ ਹੋਣਾ ਪੈ ਰਿਹਾ ਆ। ਅਮਰੀਕਾ ਨੂੰ ਇਹ ਪਤਾ ਵੀ ਇਹ ਇੱਕ ਰਗ ਹੈਗੀ ਆ ਭਾਰਤ ਦੀ, ਜਿਸ ਦੇ ਜ਼ਰੀਏ ਇਹ ਜਦੋਂ ਬਾਂਹ ਇੱਕ ਹਿਸਾਬ ਦੇ ਨਾਲ ਜਿਹੜੀ ਉਹ ਮਰੋੜ ਰਹੇ ਆ ਤਾਂ ਜੋ ਆਪਣੀ ਇੱਛਾ ਦੇ ਅਨੁਸਾਰ ਵੀ ਇਹਨਾਂ ਦੇ ਕੋਲੋਂ ਕੁਝ ਚੀਜ਼ਾਂ ਜਿਹੜੀਆਂ ਉਹ ਕਰਵਾਈਆਂ ਜਾ ਸਕਣ ਜਾਂ ਆਪਣੇ ਸਾਂਚੇ ਦੇ ਵਿੱਚ ਇਹਨਾਂ ਨੂੰ ਢਾਲਿਆ ਜਾ ਸਕੇ। ਹੁਣ ਜਿਹੜੇ ਉੱਥੋਂ ਦੇ ਫੋਰਨ ਮਿਨਿਸਟਰ ਦੇ ਸਪੋਕਸਪਰਸਨ ਆ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਜਾਂ ਇੱਕ ਸੰਬੋਧਨ ਕਰਕੇ ਕਿਹਾ ਵੀ ਅਸੀਂ ਇਸ ਇਸ਼ੂ ਨੂੰ ਅਮਰੀਕਾ ਦੇ ਆਪਣੇ ਕਾਊਂਟਰ ਪਾਰਟਸ ਦੇ ਨਾਲ ਚੁੱਕ ਰਹੇ ਹਾਂ, ਕਿਉਂਕਿ H1B ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਆ। ਉਹ ਭਲਿਓ ਲੋਕੋ ਵੀ ਇੱਥੇ ਤਾਂ ਅੱਗੇ ਅਮਰੀਕਾ ਫਸਟ ਦੀ ਦੁਹਾਈ ਪਈ ਆ, ਉਹ ਕਹਿੰਦੇ ਆ ਵੀ ਬੰਦਾ ਹੀ ਕੋਈ ਨਹੀਂ ਰੱਖਣਾ। ਹੁਣੇ ਅਦਾਲਤ ਨੇ H1B ਦੇ ਉੱਤੇ $1 ਲੱਖ ਦੀ ਜਿਹੜੀ ਫੀਸ ਆ ਉਹ ਲੱਗੇ ਰਹਿਣ ਨੂੰ ਬਰਕਰਾਰ ਜਿਹੜਾ ਉਹ ਕਰ ਦਿੱਤਾ, ਜਦ ਕਿ ਤਕਰੀਬਨ ਅੱਧੇ ਸੂਬਿਆਂ ਨੇ, ਅਮਰੀਕਾ ਦੇ ਅੱਧੇ ਸੂਬਿਆਂ ਨੇ ਉਸ ਫੈਸਲੇ ਦੇ ਉਲਟ ਲਾਸੂਟ ਜਿਹੜਾ ਉਹ ਫਾਈਲ ਕੀਤਾ ਹੋਇਆ ਸੀਗਾ। ਸੋ ਇਹਨਾਂ ਨੂੰ ਇੰਟਰਵਿਊਜ਼ ਰੀਸਕੈਜੂਲ ਹੋਣ ਦੀ ਹੀ ਜਿਹੜੀ ਆ ਉਹ ਪਰੇਸ਼ਾਨੀ ਜ਼ਿਆਦਾ ਜਿਹੜੀ ਉਹ ਸਤਾ ਰਹੀ ਹੈਗੀ ਆ। ਇੱਥੇ ਤਾਂ ਦੁਹਾਈ ਇੱਥੋਂ ਤੱਕ ਪਈ ਆ, ਮਾਗਾ ਦਾ ਇੱਕ ਫੈਕਟਰ ਤਾਂ ਇਦਾਂ ਦਾ ਆ, ਉਹ ਕਹਿੰਦੇ ਵੀ JD ਵੈਂਸ ਤੇ ਜੇ ਗਵਰਨਰ ਨਿਊਸਮ ਦੀ ਇਲੈਕਸ਼ਨ ਆਉਂਦੀ ਆ ਤੇ ਵੋਟ ਅਸੀਂ JD ਵੈਂਸ ਨੂੰ ਇਸ ਲਈ ਨਹੀਂ ਪਾਉਣੀ ਕਿਉਂਕਿ ਇਹਨੇ ਭਾਰਤੀ ਮੂਲ ਦੀ ਜਨਾਨੀ ਦੇ ਨਾਲ ਵਿਆਹ ਕਿਹਾ, ਨਿਆਣੇ ਇਹਦੇ ਟੋਟਲ ਵਾਈਟ ਨਹੀਂ, ਕਹਿੰਦੇ ਵੀ ਅਸੀਂ ਤਾਂ ਗਵਰਨਰ ਨਿਊਸਮ ਨੂੰ ਇਸ ਗੱਲੋਂ ਵੋਟ ਪਾ ਦੇਣੀ ਵੀ ਕਿਉਂਕਿ ਆਲ ਵਾਈਟ ਫੈਮਿਲੀ ਆ। ਪਰ ਇਹ ਆ ਵੀ ਭਾਰਤ ਦੀਆਂ ਇਸ ਟਾਈਮ H1B ਦੇ ਕਰਕੇ ਵੀ ਕਹਿ ਸਕਦੇ ਆ ਵੀ ਚੀਕਾਂ ਜਿਹੜੀਆਂ ਉਹ ਨਿਕਲ ਰਹੀਆਂ ਆ। ਲੋਕ ਚਾਹੇ ਉਹ ਅਮਰੀਕਨ ਕੰਪਨੀਆਂ ਦੇ ਲਈ ਕੰਮ ਕਰਦੇ ਸੀਗੇ, ਪਰ ਅਮਰੀਕਾ ਦੀਆਂ ਨਜ਼ਰਾਂ ਦੇ ਵਿੱਚ H1B ਦੇ ਅਧੀਨ ਬਹੁਤ ਜ਼ਿਆਦਾ ਉਹਦੇ ਕਰਕੇ ਸਕੈਮ ਹੋਏ, ਫਰਾਡ ਹੋਏ, ਨਕਲੀ ਦਸਤਾਵੇਜ਼ਾਂ ਦੇ ਆਧਾਰ ਦੇ ਉੱਤੇ ਅਮਰੀਕਾ 'ਚ ਲੋਕ ਦਾਖਲ ਹੋਏ, ਅਮਰੀਕੀ ਲੋਕਾਂ ਦੀ ਜੌਬ ਉਹਨਾਂ ਨੂੰ ਮਿਲਣ ਦੀ ਥਾਂ ਤੇ ਇਹਨਾਂ ਲੋਕਾਂ ਨੇ ਜਿਹੜੀ ਜੌਬ ਆ ਉਹ ਲਈ। H1B ਦਾ ਲੋਟਰੀ ਸਿਸਟਮ ਇਸ ਲਈ ਉਹਨਾਂ ਨੇ ਹੁਣ ਚੇਂਜ ਕਰ ਦਿੱਤਾ ਤੇ ਜ਼ਿਆਦਾ ਜਿਹੜਾ ਸੋਸ਼ਲ ਮੀਡੀਆ ਦੀ ਜਿਹੜੀ ਸਕਰੀਨਿੰਗ ਆ ਉਸ ਦੇ ਉੱਤੇ ਜਿਹੜੀ ਉਹ ਨਜ਼ਰ ਰੱਖੀ ਆ। ਕੱਲ ਜੋ ਭਾਰਤ ਦੇ ਵਿੱਚ ਕ੍ਰਿਸਮਸ ਮੌਕੇ ਕਿਸ ਤਰੀਕੇ ਦੇ ਨਾਲ ਕ੍ਰਿਸਚਨ ਧਰਮ ਦੇ ਉਲਟ ਉਹਨਾਂ ਦੇ ਦੁਆਰਾ ਜਿਹੜੀਆਂ ਕਾਰਵਾਈਆਂ ਹੋਈਆਂ ਆ, ਇਹ ਨਜ਼ਰ ਰੱਖ ਰਹੇ ਆ ਜਿਹੜੇ ਕੰਜ਼ਰਵੇਟਿਵਸ ਆ, ਉਹ ਇਹੋ ਜਿਹੀਆਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਨਜ਼ਰ ਜਿਹੜੇ ਉਹ ਰੱਖ ਰਹੇ ਆ। ਇਹਦਾ ਕੀ ਨੁਕਸਾਨ ਜਿਹੜਾ ਹੋਰ ਝੱਲਣਾ ਪੈ ਸਕਦਾ, ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਜੋ ਹਿੰਦੂਤਵ ਦਾ ਪ੍ਰੋਜੈਕਟ ਉੱਥੇ ਚੱਲਿਆ ਹੋਇਆ ਆ, ਉਹਦੇ ਅਧੀਨ ਜਦੋਂ ਮਾਈਨੋਰਟੀਜ਼ ਦੇ ਨਾਲ ਉੱਥੇ ਧੱਕਾ ਹੁੰਦਾ ਤੇ ਉਸ ਦਾ ਅਸਰ ਪੈਂਦਾ ਆ। ਬਾਕੀ ਚਾਹੇ ਉਹ ਟ੍ਰੇਡ ਡੀਲ ਨੂੰ ਲੈ ਕੇ ਤੁਸੀਂ ਹੁਣ ਕਹਿ ਲਓ, ਚਾਹੇ ਹੋਰ ਐਂਗਲਸ ਤੋਂ ਤੁਸੀਂ ਕਹਿ ਲਓ, ਪਰ H1B ਦੀ ਜਿਹੜੀ ਪੀੜਾ ਆ ਉਹ ਭਾਰਤ ਦੀ ਸਰਕਾਰ ਨੂੰ ਵੀ ਜਿਹੜੀ ਉਹ ਸਤਾ ਰਹੀ ਹੈਗੀ ਆ। ਇੱਕ ਡਿਵੈਲਪਿੰਗ ਨਿਊਜ਼ ਆ ਰਹੀ ਹੈਗੀ ਆ ਸੈਨ ਫਰਾਂਸਿਸਕੋ ਇੰਟਰਨੈਸ਼ਨਲ 에ਅਰਪੋਰਟ ਤੋਂ, ਕਿਉਂਕਿ ਅੱਜ ਲੋਕ ਟਰੈਵਲ ਬਹੁਤ ਕਰਦੇ ਆ ਤੇ ਕਹਿੰਦੇ ਵੀ ਟਰਮੀਨਲ 1 ਜਿਹੜਾ ਡਿਪਾਰਚਰ ਲੈਵਲ ਲੌਬੀ ਆ ਉਹ ਕਲੋਜ਼ ਕਰ ਦਿੱਤੀ ਗਈ ਆ ਡਿਊ ਟੂ ਪੁਲਿਸ ਐਕਟੀਵਿਟੀ। ਸੈਨ ਫਰਾਂਸਿਸਕੋ ਇੰਟਰਨੈਸ਼ਨਲ 에ਅਰਪੋਰਟ ਨੇ ਇਹ ਕੁਝ ਮਿੰਟ ਪਹਿਲਾਂ ਹੀ 10 ਮਿੰਟ ਪਹਿਲਾਂ ਇਹ ਨਿਊਜ਼ ਦਿੱਤੀ ਆ ਭਈ ਜਿਹੜੇ ਵੀ ਡਿਪਾਰਚਰ ਲੈਵਲ 1 ਦੇ ਉੱਤੇ ਡੋਮੈਸਟਿਕ ਟਰਮੀਨਲ ਤੇ ਜਾ ਰਹੇ ਆ ਉਹ ਉਸ ਨੂੰ ਉੱਥੇ ਨਾ ਜਾਣ। ਜਿਹੜੇ ਪੈਸੇਂਜਰਸ ਨੇ ਜਾਣਾ ਸੀ with no bags to check, drop off at international terminal and use the security checkpoint there to get to your gates. ਸੋ ਉਹ ਕਹਿੰਦੇ ਵੀ ਉੱਥੇ ਨਾ ਜਾਓ। ਪੁਲਿਸ ਐਕਟੀਵਿਟੀ ਸਲੋ ਡਾਊਨ ਕਰ ਰਹੀ ਹੈਗੀ ਆ। ਹੌਲੀਡੇ ਟਰੈਵਲ ਤੇ ਸੈਨ ਫਰਾਂਸਿਸਕੋ ਇੰਟਰਨੈਸ਼ਨਲ 에ਅਰਪੋਰਟ ਦਾ ਟਰਮੀਨਲ 1 ਜਿਹੜਾ ਆ ਉਹ ਬੰਦ ਕੀਤਾ ਗਿਆ ਹੈਗਾ। ਕਾਰਨ ਕੀ ਆ ਇਹ ਪਤਾ ਨਹੀਂ, ਪਰ ਉੱਥੇ ਪੁਲਿਸ ਐਕਟੀਵਿਟੀ ਹੋਈ ਆ ਤੇ ਜਿਹੜੇ ਟਰੈਵਲਰਸ ਆ ਉਹਨਾਂ ਨੂੰ ਜਿਨ੍ਹਾਂ ਨੇ ਡਿਪਾਰਚਰ ਕਰਨਾ ਸੀ ਲੈਵਲ 1 ਤੋਂ, ਉਹਨਾਂ ਨੂੰ ਇਹ ਕਿਹਾ ਗਿਆ ਵੀ ਉੱਥੇ ਨਾ ਜਾਓ। ਜਿਹੜੇ ਪੈਸੇਂਜਰਸ ਨੇ ਜਾਣਾ ਸੀ
ਉਹਨਾਂ ਨੂੰ ਇਹ ਕਿਹਾ ਗਿਆ ਵੀ ਆਪਣੀ 에ਅਰਲਾਈਨ ਖਾਸ ਕਰਕੇ ਜਿਹੜੇ ਜੈਟ ਬਲੂ, ਅਮਰੀਕਨ ਤੇ ਸਨ ਕੰਟਰੀ ਵਾਲੇ ਆ, ਉਹਨਾਂ ਨੂੰ ਇਹ ਕਿਹਾ ਵੀ ਆਪਣੀ 에ਅਰਲਾਈਨਸ ਨੂੰ ਕੰਟੈਕਟ ਕਰੋ ਫॉर ਫਰਦਰ ਇਨਸਟਰਕਸ਼ਨਸ। ਇਹ ਡਿਵੈਲਪਿੰਗ ਨਿਊਜ਼ ਸਟੋਰੀ ਆ। ਸੋ ਜਿੰਨੇ ਵੀ ਸਰੋਤੇ ਸਾਡੇ ਸੁਣ ਰਹੇ ਆ, ਜੇ ਕੋਈ ਸੈਨ ਫਰਾਂਸਿਸਕੋ 에ਅਰਪੋਰਟ ਤੋਂ ਅੱਜ ਚੜ੍ਹ ਰਿਹਾ ਸੀ ਜਿਹੜਾ ਟਰਮੀਨਲ 1 ਤੋਂ, ਤਾਂ ਉਹਨਾਂ ਨੂੰ ਜ਼ਰੂਰ ਕਾਲ ਕਰਕੇ ਦੱਸ ਦਿਓ। ਮੇ ਵੀ ਡਿਲੇ ਹੋਊਗਾ, ਪੁਲਿਸ ਐਕਟੀਵਿਟੀ ਆ, ਇਹ ਨਹੀਂ ਦੱਸਿਆ ਗਿਆ ਹਜੇ ਡਿਟੇਲ 'ਚ ਵੀ ਕੀ ਕਾਰਨ ਆ। ਚੈਨਲ 7 ਨਿਊਜ਼ ਜਿਹੜਾ ਆ ਉਹ ਰਿਪੋਰਟ ਕਰ ਰਿਹਾ ਹੈ। ਜੀ ਬਿਲਕੁਲ, ਕਹਿੰਦੇ ਵੀ ਸਸਪੀਸ਼ੀਅਸ ਪੈਕੇਜ ਉਸ ਦੀ ਇਨਵੈਸਟੀਗੇਸ਼ਨ ਦੇ ਕਰਕੇ ਐਸਐਫਓ ਦੀ ਜਿਹੜੀ ਆਵਾਜਾਈ ਆ ਉਸ ਦੇ ਵਿੱਚ ਵਿਘਨ ਪਿਆ ਆ। ਇਹਦੇ ਚੱਲਦਿਆਂ ਆਲਰੇਡੀ ਹਰਜੋਤ ਸਿੰਘ ਜੀ 200 ਤੋਂ ਵੱਧ ਜਿਹੜੀਆਂ ਫਲਾਈਟਸ ਆ ਉਹ ਡਿਲੇ ਹੋ ਚੁੱਕੀਆਂ ਆ ਤੇ ਆਈ ਥਿੰਕ 20 ਤੋਂ ਵੱਧ ਕੈਂਸਲ ਜਿਹੜੀਆਂ ਹੋ ਚੁੱਕੀਆਂ। FAA ਨੇ ਜਿਹੜੀ ਇਸ ਬਾਰੇ ਜਾਣਕਾਰੀ ਦਿੱਤੀ ਆ ਤੇ ਕਹਿੰਦੇ ਵੀ ਐਵਰੇਜ ਡਿਲੇ 1.5 ਘੰਟੇ ਦਾ ਉਹ ਹੋ ਚੁੱਕਾ ਆ। ਸੋ ਇਹ ਵੀ ਜਿਹੜਾ ਇੱਕ ਅਸਰ ਪਿਆ ਸਸਪੀਸ਼ੀਅਸ ਪੈਕੇਜ ਤੇ ਨਾਲ ਵੈਦਰ, ਉਹ ਦੋਨੋਂ ਚੀਜ਼ਾਂ ਨੂੰ ਐਡ ਕਰ ਲਓ ਤੇ ਇਹਦੇ ਕਰਕੇ ਜਿਹੜਾ ਮਸਲਾ ਆ ਉਹ ਸੈਨ ਫਰਾਂਸਿਸਕੋ ਇੰਟਰਨੈਸ਼ਨਲ 에ਅਰਪੋਰਟ ਦੇ ਮੋਸਟਲੀ ਜਿੱਦਾਂ ਤੁਸੀਂ ਦੱਸਿਆ ਵੀ ਡੋਮੈਸਟਿਕ ਜਿਹੜਾ ਹੈਗਾ ਆ ਟਰਮੀਨਲ ਉਸ ਦੇ ਉੱਤੇ ਅਸਰ ਪਿਆ ਹੈਗਾ। ਤੇ ਕਹਿੰਦੇ ਵੀ ਇਹ ਜਿਹੜੇ ਡਿਲੇ ਕਿਉਂਕਿ ਹੁਣ ਸ਼ੁਰੂਆਤ 'ਚ ਹੀ ਹੋ ਚੁੱਕੇ ਆ ਦਿਨ ਦੇ, ਇਹ ਕਹਿੰਦੇ ਵੀ ਅੱਜ ਰਾਤ ਤੱਕ ਇਹਨਾਂ ਨੂੰ ਸਿੱਧਿਆਂ ਕਰਦਿਆਂ ਨੂੰ ਵਕਤ ਜਿਹੜਾ ਉਹ ਲੱਗ ਜਾਵੇਗਾ। ਸੋ ਜਿਨ੍ਹਾਂ ਦੀਆਂ ਫਲਾਈਟਸ ਆ, ਇੱਕ ਤਾਂ ਵੈਸੇ ਹੀ ਵੈਦਰ ਕਰਕੇ ਟਾਈਮ ਦੇ ਨਾਲ ਤੁਸੀਂ ਜਾਇਓ, ਰਾਹ 'ਚ ਪਤਾ ਨਹੀਂ ਹੁੰਦਾ ਵੀ ਕਿਹੜੀ ਰੋਡ ਬੰਦ ਆ, ਕਿੱਥੇ ਕਿਵੇਂ ਆ, ਕਿਤੇ ਪਾਣੀ ਖੜ ਗਿਆ, ਕੋਈ ਹਟ ਗਈ ਕੋਈ ਰੋਡ, ਉਹਦੇ ਕਰਕੇ ਫਿਰ ਸਮੱਸਿਆ ਜਿਹੜੀ ਉਹ ਆ ਜਾਂਦੀ ਆ। ਸੋ ਮੇਕ ਸ਼ੋਰ ਜਿਹੜਾ ਉਹ ਤੁਸੀਂ ਜਿਹੜਾ ਉਹ ਕਰੋ ਜੀ। ਤੇ ਜਾਂਦੇ ਇੱਕ ਵਾਰੀ ਫਿਰ ਇੱਕ ਜ਼ਰੂਰ ਜਿੰਨੇ ਵੀ ਸਾਡੇ ਸਰੋਤੇ ਆ ਜਿੱਥੇ ਵੀ ਸੁਣਦੇ ਪੂਰੀ ਦੁਨੀਆ 'ਚ, ਤੁਹਾਨੂੰ ਸੱਚਮੁੱਚ ਹੀ ਇਹ ਪ੍ਰੋਗਰਾਮ ਇਨਫੋਰਮੇਟਿਵ ਲੱਗਦੇ ਆ, ਵਧੀਆ ਲੱਗਦੇ ਆ, ਤੁਹਾਨੂੰ ਕੋਈ ਇਹ ਤੋਂ ਲੱਗਦਾ ਵੀ ਤੁਹਾਨੂੰ ਪੋਜ਼ਿਟਿਵ ਰਿਸਪੌਂਸ ਕੀ ਕੁਝ ਚੱਲ ਰਿਹਾ ਤੁਹਾਨੂੰ ਜਾਣਕਾਰੀ ਮਿਲਦੀ ਆ, ਜ਼ਰੂਰ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਕਾਲ ਕਰਕੇ ਕਿਸੇ ਵੀ ਟਾਈਮ 408 272 5200 ਤੇ ਜ਼ਰੂਰ ਸ਼ੇਅਰ ਕਰਿਆ ਕਰੋ। ਕਿਤੇ ਇੰਪਰੂਵਮੈਂਟ ਦੀ ਜ਼ਰੂਰਤ ਹੈਗੀ ਆ, ਉਹ ਵੀ ਦੱਸਿਆ ਕਰੋ, ਸੋ ਆਪਾਂ ਇੰਪਰੂਵ ਕਰਾਂਗੇ। ਤੇ ਜਾਂਦੇ ਅਵਾਮਾ ਕੇਅਰ ਬਾਰੇ ਦੱਸਦੇ ਜਾਈਏ। ਜਿਹੜੀਆਂ ਸਟੇਟਸ ਆ ਉਹ ਵਾਰਨਿੰਗ ਦੇ ਰਹੀਆਂ ਆ। ਅਵਾਮਾ ਕੇਅਰ ਸਾਈਨ ਅਪ ਤਾਂ ਕਾਫੀ ਹੋਏ ਆ ਵੀ ਬਹੁਤ ਸਾਰੇ ਲੋਕ ਡ੍ਰੌਪ ਹੋ ਸਕਦੇ ਆ। ਹਜੇ ਵੀ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਆਪਣੇ ਰਿਨਿਊਅਲ ਜਿਹੜੇ ਆ ਉਹ ਨਹੀਂ ਚੈੱਕ ਕੀਤੇ, ਕਿਉਂਕਿ ਆਟੋਮੈਟਿਕਲੀ ਹੋ ਜਾਣੇ ਆ। ਸੋ ਪਲੀਜ਼ ਆਪਣੇ ਰਿਨਿਊਅਲ ਚੈੱਕ ਕਰ ਲਓ ਆਪਣੇ ਏਜੰਟ ਨੂੰ ਕਾਲ ਕਰਕੇ, ਜਾਂ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ 408 272 5200 4082725200 ਸਾਡਾ ਲਾਇਸੈਂਸ ਨੰਬਰ 0F89805 ਆ, ਇੱਥੇ ਕਾਲ ਕਰ ਸਕਦੇ ਹੋ। ਅੱਜ ਵੀ ਸਾਡਾ ਆਫਿਸ ਖੁੱਲ੍ਹਾ ਆ ਤੇ ਸੈਚਰਡੇ ਨੂੰ ਵੀ ਖੁੱਲ੍ਹਾ ਹੋਣਾ ਹੈਗਾ। 31 ਤਰੀਕ ਤੱਕ ਜਿਨ੍ਹਾਂ ਦੀ ਵੀ ਰਿਨਿਊ ਕਰਾ ਲਓਗੇ ਜਾਂ ਜਿਨ੍ਹਾਂ ਨੇ ਨਵੀਂ ਕਰਾਣੀ ਆ, ਉਹ 1 ਜਨਵਰੀ ਤੋਂ ਸ਼ੁਰੂ ਹੋ ਜਾਣੀ ਆ। ਪ੍ਰੋਬਲਮ ਕੀ ਆ ਵੀ ਇਸ ਵਾਰੀ ਸਬਸਿਡੀਜ਼ ਜਿਹੜੀਆਂ ਹੁਣ ਉਹ ਕੱਟ ਹੋ ਗਈਆਂ ਬਹੁਤ। ਜਿਹੜਾ ਇਨਕਮ ਲੈਵਲ ਸੀ ਉਹ ਕਾਫੀ ਚੇਂਜ ਕੀਤਾ ਗਿਆ ਆ, ਬਹੁਤ ਲੋਕਾਂ ਦੇ ਰੇਟ ਵੱਧ ਗਏ ਆ। ਸੋ ਕਾਲ ਕਰਕੇ ਜ਼ਰੂਰ ਚੈੱਕ ਕਰ ਲਓ, ਕਿਉਂਕਿ ਨਹੀਂ ਤਾਂ ਤੁਸੀਂ ਕੋਈ ਐਮਰਜੈਂਸੀ ਪਲਾਨ ਲੈ ਸਕਦੇ ਆ ਜਿਹਦੇ 'ਚ ਘੱਟ ਪ੍ਰੀਮੀਅਮ ਹੈਗਾ ਤੇ ਲੇਟਰ ਔਨ ਮੇ ਵੀ ਸੋ ਲੱਗਦਾ ਤਾਂ ਨਹੀਂ, ਜੇ ਕਿਤੇ ਫਿਊਚਰ 'ਚ ਮੇ ਵੀ ਅਗਲੇ ਮਹੀਨੇ ਫਿਰ ਡੈਮੋਕ੍ਰੇਟਸ ਤੇ ਰਿਪਬਲਿਕਨ ਰਲ ਕੇ ਜੇ ਸਬਸਿਡੀ ਐਕਸਟੈਂਡ ਕਰਦੇ ਆ ਤੇ ਉਸ ਟਾਈਮ ਤੇ ਹੋ ਸਕਦਾ ਫਿਰ ਜਿਹੜੀ ਪਲਾਨ ਤੁਸੀਂ ਚੇਂਜ ਕਰ ਸਕਦੇ ਆ। ਨਹੀਂ ਤਾਂ ਕਈਆਂ ਦੇ ਬਹੁਤ ਜ਼ਿਆਦਾ ਜਿਹੜੇ ਪ੍ਰੀਮੀਅਮ ਮੈਂ ਦੇਖ ਰਿਹਾ, ਇੱਕ ਪਰਿਵਾਰ ਦੇ ਮੈਂ ਦੇਖਿਆ ਸੀ 300 ਤੋਂ ਵੱਧ ਕੇ 2100 ਵੀ ਹੋ ਗਿਆ ਹੈਗਾ। ਸੋ ਚੈੱਕ ਜ਼ਰੂਰ ਕਰੋ, ਕਿਉਂਕਿ ਪ੍ਰੋਬਲਮ ਕੀ ਆ, ਆਪਾਂ ਪੰਜਾਬੀ ਸਾਰੇ ਪੇਪਰ ਵਰਕ 'ਚ ਬੜੇ ਪਿੱਛੇ ਰਹਿੰਦੇ ਆ, ਇਨਕਲੂਡਿੰਗ ਮੇਰੇ ਤੇ ਕਿਉਂਕਿ ਕਈਆਂ ਨੇ ਆਟੋਮੈਟਿਕ ਬਿਲਿੰਗ ਲਾਈ ਹੁੰਦੀ ਆ। ਜਦੋਂ ਫਿਰ ਤੁਹਾਡੀ ਪੇਮੈਂਟ ਨਿਕਲ ਗਈ ਫਿਰ ਉਹ ਬੈਕ ਡੇਟ ਦੇ ਵਿੱਚ ਚੇਂਜ ਨਹੀਂ ਹੋਣਾ ਹੈਗਾ। ਸੋ ਬਿਲਕੁਲ ਕਾਲ ਕਰੋ, ਕਾਲ ਕਰਕੇ ਆਪਣੇ ਰਿਨਿਊਅਲ ਸਾਰਿਆਂ ਦੇ ਹੋ ਚੁੱਕੇ ਆ ਜਿਨ੍ਹਾਂ ਨੇ ਪਿਛਲੇ ਸਾਲਾਂ 'ਚ ਕਰਾਈ ਆ, ਪਰ ਕਿਉਂਕਿ ਤੁਹਾਨੂੰ ਰੇਟ ਦਾ ਨਹੀਂ ਪਤਾ, ਜਦੋਂ ਬਿੱਲ ਆਉਣਾ ਆ ਹੋ ਸਕਦਾ ਬਿੱਲ ਲੇਟ ਆਵੇ ਤੇ ਉਹ ਮੇਕ ਸ਼ੋਰ ਜ਼ਰੂਰ ਕਰ ਲਓ। 408 272 5200 ਤੇ ਕਾਲ 2500 ਤੇ ਕਾਲ ਕਰ ਲਿਓ, 408 272 2500 ਤੇ। ਜੀ। ਤੇ ਹਰਜੋਤ ਸਿੰਘ ਜੀ ਹੁਣ ਇਜਾਜ਼ਤ ਲੈਂਦੇ ਆ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।